ਮੈਂ ਕਿਹਾ ਵੀ ਜਿਹੜੇ ਸਾਡੇ ਵਰਗੇ ਨੇ ਜੋ ਛੋਟੀ ਉਮਰ 'ਚੋਂ ਜੋ ਗੁਜ਼ਰੇ ਨੇ ਸਾਡੇ ਨਾਲ ਨਸਲੀ ਵਿਤਕਰਾ ਹੋਇਆ ਆ ਕਿਉਂਕਿ ਜਦੋਂ ਮੈਂ ਵੀ ਛੋਟਾ ਹੁੰਦਾ ਉੱਥੇ ਯੂਕੇ ਦੇ ਵਿੱਚ ਪੜ੍ਹਦਾ ਸੀ। ਕਿਸੇ ਮੇਰੇ ਆਪਣੇ ਹੀ ਜੋ ਕਲਾਸ ਦਾ ਇੱਕ ਹੋਰ ਬੱਚਾ ਸੀ ਉਹਨੇ ਮੇਰੀ ਪਗੜੀ ਉਤਾਰਨ ਦੀ ਕੋਸ਼ਿਸ਼ ਕੀਤੀ ਅੱਛਾ। ਤੇ ਮੈਂ ਕਿਹਾ ਵੀ ਜਿਹੜੇ ਸਾਡੇ ਵਰਗੇ ਨੇ ਸਾਡੇ ਖਿਲਾਫ ਤਾਂ ਕਈਆਂ ਨੇ ਇੱਥੇ ਤਾਲਿਬਾਨ ਵਰਗੇ ਲਫ਼ਜ਼ ਕਈਆਂ ਨੇ ਕਿਹਾ ਵੀ ਲੈ ਲਓ ਜੀ ਇਹ ਤੁਹਾਡੇ ਉੱਥੇ ਇਸ ਟਾਈਮ ਜਿਹੜੇ ਲੋਕਲ ਇਸ਼ੂਜ਼ ਦੇ ਵਿੱਚ ਇਮੀਗ੍ਰੇਸ਼ਨ ਦਾ ਬਹੁਤ ਰੌਲਾ ਜਿਹੜਾ ਉਹ ਚੱਲ ਰਿਹਾ ਆ। ਕੋਸ਼ਿਸ਼ ਕਰ ਰਹੇ ਆ ਕਿ ਉੱਥੇ ਰਵਾਂਡਾ ਇੱਕ ਅਫਰੀਕਾ ਦਾ ਇੱਕ ਦੇਸ਼ ਆ ਕਿ ਅਸੀਂ ਉੱਥੇ ਲੱਖਾਂ ਨਹੀਂ ਕਰੋੜਾਂ ਪਾਉਂਡ ਕਰੋੜਾਂ ਡਾਲਰ ਖਰਚ ਕਰਕੇ ਅਸੀਂ ਲੋਕਾਂ ਨੂੰ ਉੱਥੇ ਭੇਜੂਗੇ। ਉੱਥੇ ਉਹਨਾਂ ਦਾ ਜੋ ਸਾਰਾ ਇਹ ਐਪਲੀਕੇਸ਼ਨ ਆ ਉੱਥੋਂ ਨਜਿੱਠੀ ਜਾਊਗੀ। ਪਰ ਇਸ ਦੇ ਨਾਲ ਇਹ ਵੀ ਆ ਕਿ ਇੱਕ ਵਾਰੀ ਜਿਹੜਾ ਵਿਅਕਤੀ ਉੱਥੇ ਚਲ ਗਿਆ ਉਹਦਾ ਵਾਪਸ ਇੱਥੇ ਯੂਕੇ ਦੇ ਵਿੱਚ ਆਉਣਾ ਬਹੁਤ ਹੀ ਮੁਸ਼ਕਿਲ ਹੋਵੇਗਾ। ਸੁਝਾਅ ਸੀ, ਇੱਕ ਆਈਡੀਆ ਸੀ ਕਿ ਅਸੀਂ ਜਿੱਥੇ ਸਮੁੰਦਰ ਤੋਂ ਜਿੱਥੇ ਛੋਟੀਆਂ-ਛੋਟੀਆਂ ਕਿਸ਼ਤੀਆਂ ਦੇ ਵਿੱਚ ਵੀ ਲੋਕੀ ਸਵਾਰ ਹੁੰਦੇ ਨੇ ਕਿ ਅਸੀਂ ਉੱਥੇ ਇੱਕ ਵੇਵ ਮਸ਼ੀਨ, ਇੱਕ ਲਹਿਰਾਂ ਦੀ ਜੋ ਅਸੀਂ ਮਸ਼ੀਨ ਸਥਾਪਿਤ ਕਰਾਂਗੇ। ਇਹ ਦੇਖੋ ਇਹ ਮੈਂ ਸਮਝਦਾ ਕਿ ਇਨਸਾਨੀਅਤ ਤੇ ਇਹੋ ਜਿਹੀ ਜਿਹੜੀ ਸੋਚ ਵੀ ਆ ਉਹ ਇੱਕ ਧੱਬਾ ਆ। ਜੱਗੀ ਜੌਲ ਦੇ ਮਾਮਲੇ ਦੇ ਵਿੱਚ ਅਜੇ ਤੱਕ ਵੀ ਕੋਈ ਉਸ ਦੀ ਲੱਗਦਾ ਜਿੱਦਾਂ ਬਾਂਹ ਨਹੀਂ ਫੜ ਰਿਹਾ। ਸਰਕਾਰ ਨੂੰ ਮੈਂ ਕਿਹਾ ਵੀ ਇਹ ਤੁਹਾਡਾ ਦੋਗਲਾਪਨ ਹੈ ਕਿ ਤੁਸੀਂ ਸਾਨੂੰ ਜਿਹੜੀ ਆਵਾਮ ਨੂੰ ਪਾਰਲੀਮੈਂਟ ਦੇ ਜ਼ਰੀਏ ਤੁਸੀਂ ਆਵਾਮ ਨੂੰ ਇੱਕ ਗੱਲ ਕਹਿ ਰਹੇ ਆ ਤੇ ਪਿੱਛੇ ਤੁਸੀਂ ਦੂਸਰੀ ਕਾਰਵਾਈ ਕਰ ਰਹੇ ਆ। ਦੇਖੋ ਸਮੇਂ-ਸਮੇਂ ਤੇ ਇਹ ਤਾਂ ਕੰਮ ਹੋਣਾ ਹੀ ਹੈ। ਜਦੋਂ ਤੁਸੀਂ ਕੋਈ ਸੱਚ ਹੱਕ ਦੀ ਆਵਾਜ਼ ਲੈਂਦੇ ਆ ਤਾਂ ਹਰ ਇੱਕ ਨੂੰ ਪਸੰਦ ਨਹੀਂ ਹੁੰਦੀ, ਪਰ ਸਿਆਣੇ ਕਹਿੰਦੇ ਆ ਕਿ ਕਿਸੇ ਨੇ ਜੱਗ ਨਹੀਂ ਜਿੱਤ ਲਿਆ। ਅੰਦਾਜ਼ਾ ਨਹੀਂ ਲਾ ਸਕਦੇ ਭਾਜੀ ਵੀ ਕਈ ਸੌ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਟਵਿੱਟਰ ਜਾਂ ਫੇਸਬੁੱਕ ਜਾਂ ਇੰਸਟਾਗ੍ਰਾਮ ਅਕਾਊਂਟਸ ਬਣੇ ਸੀ ਉਹ ਤਾਬੜਤੋੜ ਹਮਲੇ ਕੀਤੇ। ਲੈ ਲਓ ਜੀ ਇਹ ਜਿਹੜਾ ਸਿੱਖ ਆ ਇਹ ਐਂਟੀ ਇੰਡੀਆ ਹੈ ਜਾਂ ਐਂਟੀ ਹਿੰਦੂ ਆ ਜਾਂ ਇਹ ਖਾਲਿਸਤਾਨੀ ਆ ਜਾਂ ਇਹ ਵੱਖਵਾਦੀ ਆ ਇੱਦਾਂ ਆ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਿਹਾ ਤੁਸੀਂ ਆਪਣੀਆਂ ਗੱਲਾਂ ਕਰੀ ਜਾਓ, ਤੁਸੀਂ ਤਾਂ ਕੁਝ ਇਹੋ ਜਿਹੇ ਵਿਅਕਤੀ ਆ ਜਿਨ੍ਹਾਂ ਨੇ ਉੱਥੇ ਦੇ ਕਿਸਾਨਾਂ ਨੂੰ ਵੀ ਨਹੀਂ ਬਖਸ਼ਿਆ, ਜਿਹੜੇ ਉੱਥੇ ਦੇਸ਼ ਦੇ ਅੰਨਦਾਤਾ ਨੇ ਜਿਨ੍ਹਾਂ ਦੀ ਬਦੌਲਤ ਤੁਸੀਂ ਉੱਥੇ ਦਾਲ ਫੁਲਕਾ ਛਕਦੇ ਹੋ, ਤੁਸੀਂ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਤੇ ਜਿੱਥੇ ਤੱਕ ਆ ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟ ਮੈਂ ਕਿਹਾ ਵੀ ਆ ਜਿਹੜੇ 2-2 ਰੁਪਈਆਂ ਦੀ ਟਵਿੱਟਰ ਟ੍ਰੋਲ ਫੈਕਟਰੀ ਹੈ ਨਾ, 2-2 ਰੁਪਈਆਂ ਦੀ ਟਵੀਟ ਇੱਥੇ ਠੋਕ ਰਹੇ ਆ ਇਹ ਬੰਦੇ ਦੇ ਖਿਲਾਫ, ਉਹ ਵੀ ਮੈਂ ਬੇਨਕਾਬ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਕੀਤੇ। ਪਿਛਲੇ 6 ਸਾਲਾਂ ਤੋਂ ਇਸ ਗੱਲ ਤੇ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਸੋ ਉਸ ਚੀਜ਼ ਜਿਹੜੀ ਅਗਵਾਈ ਵੀ ਮੈਂ ਵੀ ਕਰ ਰਿਹਾ ਜੋ ਨੈਸ਼ਨਲ ਸਿੱਖ ਵੋਰ ਮੈਮੋਰੀਅਲ ਟਰਸਟ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਕਿ ਅਸੀਂ ਉੱਥੇ ਇੱਕ ਸਰਦਾਰ ਫੌਜੀ ਦਾ ਬੁੱਤ ਪਾਰਲੀਮੈਂਟ ਦੇ ਨਜ਼ਦੀਕ ਉੱਥੇ ਸਥਾਪਿਤ ਕਰੀਏ। ਰੱਬ ਦੀ ਮਿਹਰ ਨਾਲ ਮੈਨੂੰ ਆਸ ਹੈ ਕਿ ਸਾਲ 1.5 ਸਾਲ ਤੱਕ ਆਪਾਂ ਉਸ ਮੁਕਾਮ ਤੇ ਜ਼ਰੂਰ ਪਹੁੰਚਾਂਗੇ। ਮੈਂ ਚਾਹੁੰਦਾ ਸੀ ਕਿ ਜਿਹੜੇ ਇਹੋ ਜਿਹੇ ਬੁੱਤ ਆਪਾਂ ਜਿਹੜੇ ਸਥਾਪਿਤ ਕਰਦੇ ਹਾਂ ਇਤਿਹਾਸ ਦੇ ਵਿਦਿਆਰਥੀ ਹੋਣ ਦੇ ਨਾਤੇ ਬਹੁਤ ਜ਼ਰੂਰੀ ਸੀ, ਕਿਉਂਕਿ ਉਹ ਇਤਿਹਾਸ ਤੋਂ ਆਪਾਂ ਨਾ ਸਿਰਫ ਸਿੱਖਾਂ ਨੂੰ ਪਰ ਜਿਹੜੇ 99% ਜਿਹੜੇ ਬਾਕੀ ਵੀ ਉਸ ਯੂਕੇ ਦੇ ਵਿੱਚ ਰਹਿ ਰਹੇ ਉਹਨਾਂ ਨੂੰ ਵੀ ਉਸ ਗੱਲ ਪ੍ਰਤੀ ਆਪਾਂ ਵਾਕਫ ਬਣਾਈਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇਹ ਜਿਹੜੇ ਸਰਦਾਰ ਨੇ ਹੁਣ ਉੱਥੇ ਲੱਖਾਂ ਨਹੀਂ ਕਰੋੜਾਂ ਲੋਕ ਲੰਡਨ ਦੇ ਵਿੱਚ ਆਉਂਦੇ ਨੇ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਤੇ ਪੰਜਾਬੀ ਰੇਡੀਓ USA ਦੇ ਰੇਡੀਓ ਨੈਟਵਰਕ ਦੇ ਉੱਤੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀ ਇਸ ਵਿਸ਼ੇਸ਼ ਗੱਲਬਾਤ ਦੇ ਵਿੱਚ, ਖਾਸ ਮੁਲਾਕਾਤ ਦੇ ਵਿੱਚ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਯੂਕੇ ਦੇ ਵਿੱਚ ਪਹਿਲੇ ਸਿੱਖ ਪਗੜੀਧਾਰੀ ਦਸਤਾਰਧਾਰੀ MP ਤਨਮਨਜੀਤ ਸਿੰਘ ਢੇਸੀ, ਉਹਨਾਂ ਦੇ ਨਾਲ ਸਲੋ ਹਲਕੇ ਤੋਂ ਉਥੋਂ MP ਨੇ ਪਿਛਲੇ ਕਈ ਸਾਲਾਂ ਤੋਂ। ਆਓ ਉਹਨਾਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਤਨਮਨਜੀਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਸਿੰਘ ਜੀ ਤੁਹਾਡਾ, ਜੋ ਹਰਜੋਤ ਸਿੰਘ ਜੀ ਖਾਲਸਾ ਨੇ ਪੰਜਾਬ ਰੇਡੀਓ USA ਦਾ, ਤੁਹਾਡਾ ਸਾਰਿਆਂ ਦਾ ਮੈਂ ਕੋਟਨ-ਕੋਟ ਧੰਨਵਾਦ ਕਰਦਾ ਹਾਂ। ਤੁਸੀਂ ਇਸ ਨਾਚੀਜ਼ ਨੂੰ ਜਿਹੜਾ ਕੈਲੀਫੋਰਨੀਆ ਤੇ USA ਦੇ ਸਮੂਹ ਸਰੋਤਿਆਂ ਦੇ ਨਾਲ ਆਪਣੇ ਨਾਲ ਰੂਬਰੂ ਕਰਾਉਣ ਜਾ ਰਹੇ ਆ ਤੇ ਮੈਨੂੰ ਤਾਂ ਇੱਥੇ ਕੈਲੀਫੋਰਨੀਆ ਆ ਕੇ ਬਹੁਤ ਖੁਸ਼ੀ ਹੋਈ ਆ। ਬਹੁਤ ਜਦੋਂ ਮੈਂ ਤੁਹਾਡਾ ਵੀ ਤਾਂ ਹੋਰ ਪੰਜਾਬੀਆਂ ਦਾ ਉਚੇਚੇ ਤੌਰ ਤੇ ਜਦੋਂ ਮੈਂ ਦੇਖਿਆ ਕਿ ਕੀ ਤੁਸੀਂ ਮੱਲਾਂ ਇੱਥੇ ਮਾਰੀਆਂ ਆ, ਬਹੁਤ ਦਿਲ ਬਾਗੋ ਬਾਗ ਹੋ ਗਿਆ। ਬਹੁਤ ਖੁਸ਼ ਹੋਇਆ, ਮੈਨੂੰ ਖੁਸ਼ੀ ਬਹੁਤ ਜ਼ਿਆਦਾ ਹੋਈ ਇੱਥੇ ਆ ਕੇ ਜੀ। ਸੋ ਬਿਲਕੁਲ, ਸੋ ਮੈਨੂੰ ਪਤਾ ਵੀ ਤੁਸੀਂ ਇੱਕ ਨਿੱਜੀ ਰੁਝੇਵੇਂ ਦੇ ਕਰਕੇ ਆਏ ਆ, ਪਰ ਚਲੋ ਹੁੰਦਾ ਹੈ ਵੀ ਬੜਾ ਮਾਣ ਆ ਤੁਹਾਨੂੰ ਪੂਰੀ ਤੁਹਾਡੇ ਉੱਤੇ ਪੂਰੀ ਕੌਮ ਨੂੰ ਵੀ ਤੁਸੀਂ ਪਹਿਲੇ ਜਿਹੜੇ ਆ ਦਸਤਾਰਧਾਰੀ ਜਿਹੜੇ MP ਉੱਥੇ ਬਣੇ ਆ। ਸੋ ਸਾਰੇ ਜਾਣੇ ਅਕਸਰ ਗੱਲਾਂ ਜਿਹੜੀਆਂ ਉਹ ਕਰਦੇ ਆ। 2017 ਦੇ ਵਿੱਚ ਤੁਸੀਂ ਜਦੋਂ MP ਬਣੇ ਆ, ਪਹਿਲੀ ਵਾਰੀ ਜਦੋਂ ਬਣੇ ਆ, ਉਸ ਚੀਜ਼ ਦੀਆਂ ਵਧਾਈਆਂ ਤੇ ਹੈਗੀਆਂ ਆ। ਆਪਾਂ ਸਿੱਖ ਉੱਥੇ ਤਾਂ ਬਹੁਤ ਚਿਰ ਤੋਂ ਜਿਹੜਾ ਰਹਿ ਰਹੇ ਸੀਗੇ, ਕਿਤੇ ਇਹ ਵੀ ਗੱਲਾਂ ਚੱਲਦੀਆਂ ਰਹੀਆਂ ਵੀ ਬੜੀ ਦੇਰੀ ਹੋ ਗਈ ਇਸ ਪਾਸੇ ਵੱਲ ਨੂੰ, ਇੱਥੇ ਤੱਕ ਪਹੁੰਚਦਿਆਂ। ਜੀ ਭਾਜੀ, ਤੁਸੀਂ ਬਿਲਕੁਲ ਸਹੀ ਫਰਮਾਇਆ। ਇਹ ਮੇਰੀ ਬਹੁਤ ਜਿਹੜੀ ਇੱਕ ਸੰਖੇਪ ਫੇਰੀ ਹੈ ਇੱਥੇ ਕੈਲੀਫੋਰਨੀਆ 'ਚ ਜਾਂ USA ਦੇ ਵਿੱਚ,
ਉਹ ਸਾਡੇ ਫੁੱਫੜ ਜੀ ਬਹੁਤ ਹੀ ਸਾਡੇ ਸਤਿਕਾਰਯੋਗ ਸਰ ਮੱਖਣ ਸਿੰਘ ਜੀ ਜੱਟੂ, ਉਹਨਾਂ ਦੇ ਬੇਟੇ ਅਮਰਪ੍ਰੀਤ ਦਾ ਜੋ ਵਿਆਹ ਸੀ, ਸੋ ਉੱਥੇ ਆਉਣ ਦਾ ਬਸ ਪਿਛਲੇ ਹਫ਼ਤੇ ਹੀ ਪ੍ਰੋਗਰਾਮ ਬਣਿਆ ਕਿ ਇੱਥੇ ਮੈਂ 4-5 ਦਿਨਾਂ ਲਈ ਆ ਕੇ ਉਸ ਵਿਆਹ ਦੇ ਵਿੱਚ ਸ਼ਿਰਕਤ ਕਰਾਂ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹੀ ਆ 2017 ਦੇ ਵਿੱਚ ਨਾਚੀਜ਼ ਨੂੰ ਜੋ ਸਲੋ ਹਲਕਾ ਨਿਵਾਸੀਆਂ ਦੇ ਨਾਲ ਨੇ ਇਸ ਜੋ ਨਿਵਾਜਿਆ ਸੀ ਕਿ ਉੱਥੋਂ ਦੀ ਲੋਕਾਂ ਦੀ ਜਿਹੜੀ ਸੇਵਾ ਕਰਨ ਦਾ ਮੌਕਾ ਮਿਲਿਆ। ਪਰ ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਆ, ਵਾਜਿਬ ਆ ਕਿ ਉੱਥੇ ਆਪਾਂ ਨੂੰ ਇਸ ਮੁਕਾਮ ਤੇ ਪਹੁੰਚਣ ਨੂੰ ਕਿ ਜਿਹੜਾ ਪਹਿਲਾ ਸਰਦਾਰ ਕੋਈ ਮੈਂਬਰ ਆਫ ਪਾਰਲੀਮੈਂਟ ਬਣੇ, ਇਹ ਮੈਂ ਸਮਝਦਾ ਕਿ ਬਹੁਤ ਤਰਾਸਦੀ ਹੈ ਕਿ 100 ਤੋਂ ਵੱਧ ਸਾਲ ਲੱਗ ਗਿਆ ਜਦੋਂ ਦੇ ਉੱਥੇ ਜੋ ਸਿੱਖ ਉੱਥੇ ਵਸ ਰਹੇ ਨੇ। ਪਰ ਇਹ ਦੇਖੋ, ਇਹ ਸਿਰਫ ਯੂਕੇ ਦੀ ਨਹੀਂ, ਇਹ ਯੂਰਪ ਭਰ ਦੇ ਵਿੱਚ ਉਸ ਸਾਰੇ ਕੰਟੀਨੈਂਟ, ਦ ਯੂਰਪੀਅਨ ਕੰਟੀਨੈਂਟ ਵਾਸ ਦ ਫਰਸਟ ਐਵਰ ਟਾਈਮ that a Cuban Sikh MP had come in। ਸੋ ਪਹਿਲੀ ਦਫਾ ਹੋਇਆ ਕਿ ਕਿਸੇ ਵੀ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਇਹੋ ਜਿਹਾ ਹੋਇਆ ਆ। ਤੇ ਮੈਂ ਸਮਝਦਾ ਕਿ ਕਈ ਦੇਸ਼ਾਂ ਦੇ ਵਿੱਚ ਜੋ ਪੰਜਾਬੀਆਂ ਨੇ, ਸਿੱਖਾਂ ਨੇ ਬਹੁਤ ਮੱਲਾਂ ਮਾਰੀਆਂ ਸਿਆਸੀ ਤੌਰ ਤੇ, ਪਰ ਕੁਝ ਦੇਸ਼ਾਂ ਦੇ ਵਿੱਚ ਆਪਾਂ ਪਿੱਛੇ ਰਹਿ ਗਏ। ਪਰ ਪਰਮਾਤਮਾ ਦੀ ਕਿਰਪਾ ਨਾਲ ਇਸ ਜੋ ਸਾਰੇ ਚੀਜ਼ ਨੂੰ ਆਪਾਂ ਸਹੀ ਕਰਾਂਗੇ ਜੀ। ਦੇਰ ਆਏ ਦੁਰਸਤ ਆਏ, ਚਲੋ ਥੋੜੀ ਜਿਹਾ ਲੇਟ ਹੀ ਸਹੀ ਪਰ ਪਹੁੰਚੇ ਜਿਹੜਾ ਆਪਾਂ ਇੱਥੇ ਹੈਗੇ ਆ। ਸੋ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਦੱਸਦੇ ਜਾਈਏ, ਮਾਸਟਰ ਆਫ ਫਿਲਾਸਫੀ ਕੀਤੀ ਹੋਈ ਆ ਇਹਨਾਂ ਨੇ ਫਿਟਸ ਵਿਲੀਅਮ ਕਾਲਜ ਕੈਂਬਰਿਜ ਤੋਂ। ਬੜੀਆਂ ਭਾਸ਼ਾਵਾਂ ਦੇ ਵੀ ਜਿਹੜੇ ਇਹ ਗਿਆਤਾ ਨੇ। ਸੋ ਜਦੋਂ ਤੁਸੀਂ ਆਏ ਆ, ਆਪਾਂ ਹੋਰ ਮਸਲਿਆਂ ਦੇ ਵੱਲ ਨੂੰ ਵੀ ਵੱਧਦੇ। ਮੈਂ ਸ਼ੁਰੂਆਤ ਕਰਨਾ ਚਾਹੁੰਦਾ ਵੀ ਤੁਹਾਡੇ ਉੱਥੇ ਇਸ ਟਾਈਮ ਜਿਹੜੇ ਲੋਕਲ ਇਸ਼ੂਜ਼ ਦੇ ਵਿੱਚ ਇਮੀਗ੍ਰੇਸ਼ਨ ਦਾ ਬਹੁਤ ਰੌਲਾ ਜਿਹੜਾ ਉਹ ਚੱਲ ਰਿਹਾ ਆ। ਉੱਥੇ ਹੁਣ ਅਸਾਈਲਮ ਸੀਕਰਸ ਨੂੰ ਇੱਕ ਤੀਜੇ ਮੁਲਕ ਦੇ ਵਿੱਚ ਰੱਖਣ ਦੀ ਜਿਹੜੀ ਉਹ ਗੱਲ ਚੱਲ ਰਹੀ ਆ। ਸੋ ਤੁਹਾਡੀ ਉੱਥੇ ਦੀ ਜਿਹੜੀ ਮੌਜੂਦਾ ਸਰਕਾਰ ਆ, ਉਸ ਨੂੰ ਲੈ ਕੇ ਅਸੀਂ ਦੇਖਦੇ ਹਾਂ ਵੀ ਤੁਸੀਂ ਵੀ ਕਾਫੀ ਬਿਆਨ ਦਿੰਦੇ ਆ, ਤੁਹਾਡੀ ਪਾਰਟੀ ਵੱਲੋਂ ਵੀ ਕਾਫੀ ਬਿਆਨ ਜਿਹੜੇ ਆਉਂਦੇ ਆ। ਇਸ ਪੂਰੇ ਪ੍ਰਕਰਨ ਨੂੰ ਕਿੱਦਾਂ ਜਿਹੜਾ ਉਹ ਦੇਖਦੇ ਆ? ਬੀਇੰਗ ਐਨ ਇਮੀਗ੍ਰੈਂਟ, ਤੁਸੀਂ ਥੋੜੀ ਜਿਹੀ ਪ੍ਰਾਇਮਰੀ ਐਜੂਕੇਸ਼ਨ ਪੰਜਾਬ ਤੋਂ ਕਰਕੇ ਫਿਰ ਇੱਥੇ ਪਹੁੰਚੇ, ਤੇ ਹੁਣ ਜਿਹੜਾ ਜੋ ਚੱਲ ਰਿਹਾ ਉਸ ਨੂੰ ਕਿੱਦਾਂ ਤੁਸੀਂ ਦੇਖਦੇ ਆ? ਵੀਰ ਸਿੰਘ ਜੀ, ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਪ੍ਰਵਾਸੀਆਂ ਦੇ ਜਿਹੜੇ ਮਸਲੇ ਨੇ ਇਹਨਾਂ ਨੂੰ ਉਜਾਗਰ ਕੀਤਾ ਆ। ਇਹ ਯੂਕੇ ਦੇ ਵਿੱਚ ਵੀ ਜੋ ਮੌਜੂਦਾ ਸਰਕਾਰ ਹੈ, ਉੱਥੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆ। ਉਹ ਜਿਵੇਂ ਆਪਾਂ ਕਹਿ ਲਈਏ ਇੱਥੇ USA ਦੇ ਵਿੱਚ ਦੋ ਪਾਰਟੀਆਂ ਦਾ ਢਾਂਚਾ ਜਿਹੜਾ ਬਣਿਆ ਹੋਇਆ ਆ, ਇੱਕ ਰਿਪਬਲਿਕਨ ਤੇ ਇੱਕ ਡੈਮੋਕ੍ਰੈਟ। ਸਾਡੇ ਉੱਥੇ ਯੂਕੇ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਤੇ ਲੇਬਰ ਪਾਰਟੀ, ਉਹ ਦੋ ਪ੍ਰਮੁੱਖ ਜੋ ਪਾਰਟੀਆਂ ਨੇ। ਨਾਚੀਜ਼ ਜੋ ਹੈ ਲੇਬਰ ਪਾਰਟੀ ਦਾ ਇੱਕ ਮੈਂਬਰ ਆਫ ਪਾਰਲੀਮੈਂਟ ਹੈ, ਤੇ ਪਿਛਲੇ 13 ਸਾਲਾਂ ਤੋਂ ਉੱਥੇ ਕੰਜ਼ਰਵੇਟਿਵ ਪਾਰਟੀ ਦਾ ਦਬਦਬਾ ਰਿਹਾ ਆ। ਕੰਜ਼ਰਵੇਟਿਵ ਪਾਰਟੀ ਜ਼ਿਆਦਾ ਜੋ ਇਹਨਾਂ ਦੀ ਵਿਚਾਰਧਾਰਾ ਉਹ ਰਿਪਬਲਿਕਨ ਪਾਰਟੀ ਦੇ ਨਾਲ ਸੁਮੇਲ ਖਾਂਦੀ ਆ। ਸਾਡੀ ਲੇਬਰ ਪਾਰਟੀ ਹੈ ਜ਼ਿਆਦਾ ਡੈਮੋਕ੍ਰੈਟ ਪਾਰਟੀ ਦੇ ਨਾਲ ਜੋ ਸੁਮੇਲ ਖਾਂਦੀ ਹੈ, ਜੋ ਸਿਆਸੀ ਪੱਖੋਂ, ਜੋ ਵਿਚਾਰਧਾਰਕ ਤੌਰ ਤੇ ਕੁਝ ਚੀਜ਼ਾਂ ਜੋ ਲੇਬਰ ਤੇ ਡੈਮੋਕ੍ਰੈਟਸ ਦੀਆਂ ਬਿਲਕੁਲ ਮੇਲ ਖਾਂਦੀਆਂ, ਕੁਝ ਦਾ ਥੋੜਾ ਫਰਕ ਹੈ। ਪਰ ਮੈਂ ਇਸ ਕਰਕੇ ਦੱਸ ਰਿਹਾ ਤਾਂ ਕਿ ਜੋ USA ਦੇ ਲੋਕਾਂ ਨੂੰ ਥੋੜਾ ਪਤਾ ਲੱਗੇ, ਸਮਝਣਾ ਸੌਖਾ ਹੋ ਜਾਏ। ਸਮਝਣਾ ਸੌਖਾ ਹੋ ਜਾਂਦਾ। ਬਿਲਕੁਲ ਤੁਸੀਂ ਸਹੀ ਫਰਮਾਇਆ। ਇਹ ਪੰਜਾਬ ਦੇ ਵਿੱਚ ਤਾਂ ਹੁਣ ਅਲੱਗ-ਅਲੱਗ ਪਾਰਟੀਆਂ ਹੁੰਦੀਆਂ ਨੇ। ਇੱਥੇ ਜੋ USA ਦਾ ਜਿਹੜਾ ਮੈਂ ਢਾਂਚਾ ਦੇਖਿਆ ਆ, ਉਹਦੇ ਮੁਤਾਬਕ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ, ਜੋ ਮੌਜੂਦਾ ਜਿਹੜੀ ਉੱਥੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਉਹ ਪ੍ਰਵਾਸੀਆਂ ਦੇ ਆਉਣ ਜਾਣ ਤੇ ਜੋ ਅਪ੍ਰਵਾਸ ਤੇ ਨਕੇਲ ਪਾਉਣ, ਉਹ ਘਟਾ ਰਹੇ ਨੇ। ਸੋ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਈ ਵਿਅਕਤੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਸ਼ਰਨਾਰਥੀ ਵੀ ਨੇ, ਜੋ ਉੱਥੇ ਪਨਾਹ ਲੈਣ ਆਏ ਨੇ, ਉਹਨਾਂ ਦੇ ਪ੍ਰਤੀ ਵੀ ਜਿਹੜਾ ਉਹਨਾਂ ਦਾ ਵਤੀਰਾ ਬਹੁਤ ਜੋ ਮਾੜਾ ਮੈਂ ਸਮਝਦਾ ਆ। ਤੇ ਇਸ ਦੇ ਨਾਲ ਤੁਸੀਂ ਇਹ ਸਹੀ ਫਰਮਾਇਆ ਕਿ ਜੋ ਉੱਥੇ ਦੇ ਗ੍ਰਹਿ ਮੰਤਰੀ, ਜੋ ਗ੍ਰਹਿ ਸਕੱਤਰ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੁਝ ਲੋਕਾਂ ਨੂੰ ਵੀ ਉਹ ਦੁੱਖ ਤਕਲੀਫ ਦੇਣ ਨੂੰ, ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਇੱਥੇ UK ਦੀ ਬਜਾਏ ਉਧਰ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਸੀਗਾ ਅਸੈਂਸ਼ਨ ਆਇਲੈਂਡ, ਬਹੁਤ ਦੂਰ ਆ। ਫਿਰ ਉਹਨਾਂ ਨੇ ਕੋਸ਼ਿਸ਼ ਕਰ ਰਹੇ ਆ ਕਿ ਉੱਥੇ ਰਵਾਂਡਾ, ਇੱਕ ਅਫਰੀਕਾ ਦਾ ਇੱਕ ਦੇਸ਼ ਆ, ਕਿ ਅਸੀਂ ਉੱਥੇ ਲੱਖਾਂ ਨਹੀਂ ਕਰੋੜਾਂ ਪਾਉਂਡ, ਕਰੋੜਾਂ ਡਾਲਰ ਖਰਚ ਕਰਕੇ ਅਸੀਂ ਲੋਕਾਂ ਨੂੰ ਉੱਥੇ ਭੇਜੂਗੇ। ਉੱਥੇ ਉਹਨਾਂ ਦਾ ਜੋ ਸਾਰਾ ਇਹ ਐਪਲੀਕੇਸ਼ਨ ਆ ਉੱਥੋਂ ਨਜਿੱਠੀ ਜਾਊਗੀ। ਪਰ ਇਸ ਦੇ ਨਾਲ ਇਹ ਵੀ ਆ ਕਿ ਇੱਕ ਵਾਰੀ ਜਿਹੜਾ ਵਿਅਕਤੀ ਉੱਥੇ ਚਲ ਗਿਆ, ਉਹਦਾ ਵਾਪਸ ਇੱਥੇ UK ਦੇ ਵਿੱਚ ਆਉਣਾ ਬਹੁਤ ਹੀ ਮੁਸ਼ਕਿਲ ਹੋਵੇਗਾ। ਇਹ ਮੈਂ ਸਮਝਦਾ ਆ ਕਿ ਇੱਕ ਗੈਰ ਜ਼ਿੰਮੇਵਾਰਾਨਾ ਜਿਹੜੀ ਹਰਕਤ ਆ, ਇਹ ਬਹੁਤ ਮਾੜੀ ਗੱਲ ਆ। ਪਹਿਲਾਂ ਤਾਂ ਦੇਖੋ, ਉੱਥੇ ਜਿਹੜਾ ਗ੍ਰਹਿ ਮੰਤਰੀ ਸੀ ਕੰਜ਼ਰਵੇਟਿਵ ਪਾਰਟੀ ਦਾ, ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਉਹਨਾਂ ਦਾ ਇਹ ਵੀ ਇੱਕ ਸੁਝਾਅ ਸੀ, ਇੱਕ ਆਈਡੀਆ ਸੀ ਕਿ ਅਸੀਂ ਜਿੱਥੇ ਸਮੁੰਦਰ ਤੋਂ, ਜਿੱਥੇ ਛੋਟੀਆਂ-ਛੋਟੀਆਂ ਕਿਸ਼ਤੀਆਂ ਦੇ ਵਿੱਚ ਵੀ ਲੋਕੀ ਸਵਾਰ ਹੁੰਦੇ ਨੇ, ਕਿ ਅਸੀਂ ਉੱਥੇ ਇੱਕ ਵੇਵ ਮਸ਼ੀਨ,
ਇੱਕ ਲਹਿਰਾਂ ਦੀ ਜੋ ਅਸੀਂ ਅੱਛਾ ਮਸ਼ੀਨ ਸਥਾਪਿਤ ਕਰਾਂਗੇ, ਉਹ ਤੇ ਵੀ ਕਰੋੜਾਂ ਪਾਉਂਡ ਖਰਚੂਗੇ ਤਾਂ ਕਿ ਇੱਥੇ ਹੋਰ ਲੋਕਾਂ ਨੂੰ ਜਿਹੜੇ ਛੋਟੀ ਰਬਰ ਬੋਟ ਤੇ ਜਾਂ ਡਿੰਗੀ ਦੇ ਵਿੱਚ ਆਉਣ ਦੇ ਵਿੱਚ ਉਹਨਾਂ ਨੂੰ ਮੁਸ਼ਕਿਲ ਹੋਵੇ। ਇਹ ਠੀਕ ਹੈ। ਦੇਖੋ, ਇਹ ਮੈਂ ਸਮਝਦਾ ਕਿ ਇਨਸਾਨੀਅਤ ਤੇ ਇਹੋ ਜਿਹੀ ਜਿਹੜੀ ਸੋਚ ਵੀ ਆ ਉਹ ਇੱਕ ਧੱਬਾ ਆ। ਸੋ ਸਾਡਾ ਜੋ ਮੇਰੇ ਵਰਗਿਆਂ ਦਾ ਜਿਹੜੀ ਸੋਚ ਹੈ, ਜੋ ਲੇਬਰ ਪਾਰਟੀ ਦੀ ਸੋਚ ਹੈ, ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਇਮੀਗ੍ਰੇਸ਼ਨ ਜੋ ਨੀਤੀਆਂ ਨੇ, ਜੋ ਪ੍ਰਵਾਸੀਆਂ ਪ੍ਰਤੀ ਜਿਹੜੀਆਂ ਨੀਤੀਆਂ ਨੇ, ਉਹ ਸਾਡੀਆਂ ਵਧੀਆ ਹੋਣੀ ਚਾਹੀਦੀਆਂ, ਉਹ ਫੇਅਰ ਹੋਣੀ ਚਾਹੀਦੀ ਹੈ। ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਜੇ ਸਹੀ ਤਰੀਕੇ ਨਾਲ ਉਹ ਕੀਤੀ ਜਾਵੇ, ਇਹ ਨਹੀਂ ਗਾ ਵੀ ਖੁੱਲੇ ਦਰਵਾਜ਼ੇ ਨਹੀਂ ਹੋਣੇ ਚਾਹੀਦੇ ਦੇਸ਼ ਦੇ ਲਈ, ਥੋੜੀਆਂ ਬੰਦਿਸ਼ਾਂ ਤਾਂ ਉਹ ਚਾਹੀਦੀਆਂ। ਸਾਨੂੰ ਬਿਲਕੁਲ, ਸੋ ਬੰਦਿਸ਼ਾਂ ਕੁਛ ਚਾਹੀਦੀਆਂ ਨੇ, ਪਰ ਕੁਛ ਇਹੋ ਜਿਹਾ ਵੀ ਆ ਵੀ ਜੇ ਆਪਾਂ ਆਪਣੇ ਅਰਥ ਸ਼ਾਸਤਰ ਨੂੰ, ਆਪਣੀ ਇਕੋਨਮੀ ਨੂੰ ਅਗਾਂਹ ਵਧਾਉਣਾ ਆ, ਤਾਂ ਉਹਦੇ ਲਈ ਸਹੀ ਤਰੀਕੇ ਨਾਲ ਇਮੀਗ੍ਰੇਸ਼ਨ ਵੀ ਹੋਵੇ। ਤਾਂ ਉਹ ਜਿੱਦਾਂ ਹੁਣ ਆਪਾਂ USA ਦੇ ਵਿੱਚ ਦੇਖਦੇ ਹਾਂ, ਕੈਨੇਡਾ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਦੇਖਦੇ ਹਾਂ, ਉਹ ਸਹੀ ਤਰੀਕੇ ਨਾਲ ਹੋਵੇ ਤਾਂ ਦੇਸ਼ ਦੀ ਤਰੱਕੀ ਦੇ ਵਿੱਚ ਵੀ ਜੋ ਪ੍ਰਵਾਸੀ ਨੇ ਉਹ ਬਹੁਤ ਵੱਡਾ ਆਪਣਾ ਯੋਗਦਾਨ ਪਾਉਂਦੇ ਨੇ। ਸੋ ਉਸ ਤਰੀਕੇ ਨਾਲ ਆਪਾਂ ਨੂੰ what's called a fair immigration policies that are needed sir। ਇਹ ਚੀਜ਼ਾਂ ਦੇ ਬਾਰੇ ਮੈਂ ਅਕਸਰ ਉੱਥੇ UK ਦੀ ਪਾਰਲੀਮੈਂਟ ਦੇ ਵਿੱਚ ਵੀ ਆਪਣੇ ਬਿਆਨ ਦਰਜ ਕੀਤੇ ਨੇ। ਤਾਂ ਜੇ ਇੱਥੇ ਮੀਡੀਆ ਦੇ ਵਿੱਚ, ਚਾਹੇ ਆਪਾਂ ਅੱਜ ਪੰਜਾਬੀ ਰੇਡੀਓ USA ਦੇ ਰਾਹੀਂ ਜਾਂ ਉੱਥੇ UK ਦੇ ਜਿਹੜੇ ਅਨੇਕਾਂ TV ਤੇ ਰੇਡੀਓ ਜਿਹੜੇ ਸਟੇਸ਼ਨ ਨੇ, ਉਹਨਾਂ ਦੇ ਰਾਹੀਂ ਮੈਂ ਸਮੇਂ-ਸਮੇਂ ਤੇ ਜੋ ਗੱਲ ਕਰਦਾ ਰਹਿੰਦਾ ਆ। ਠੀਕ ਹੈ ਜੀ। ਸੋ ਨੇ ਬਿਲਕੁਲ ਇੱਕ ਇਨਸਾਨੀਅਤ ਦੇ ਨਾਤੇ ਆਪਾਂ ਨੂੰ ਬਾਕੀ ਇਨਸਾਨਾਂ ਦੀ ਵੀ ਦੇਖਣਾ ਚਾਹੀਦਾ। ਆਪਾਂ ਵੀ ਸਾਰੇ ਜਣੇ ਪ੍ਰਵਾਸ ਕਰਕੇ ਵੱਖ-ਵੱਖ ਮੁਲਕਾਂ ਦੇ ਵਿੱਚ ਵਸੇ ਹਾਂ। ਜੇ ਉਦੋਂ ਆਪਾਂ ਨੂੰ ਇੱਦਾਂ ਕਰ ਦਿੰਦੇ ਤਾਂ ਫਿਰ ਇਹ ਤਾਂ ਮੇ ਵੀ ਕਾਲੇ ਪਾਣੀ ਵਾਲੀ ਸਜ਼ਾ ਵਾਲੀ ਗੱਲ ਬਣ ਜਾਂਦੀ ਸੀ ਵੀ ਅੰਡੇਮਾਨ ਨਿਕੋਬਾਰ ਨੂੰ ਧੱਕਤਾ ਜਾਂ ਉੱਧਰ ਆਸਟ੍ਰੇਲੀਆ ਨੂੰ ਧੱਕ ਦਿੱਤੇ। ਹੁਣ ਤਾਂ ਚਲੋ ਵਧੀਆ ਉੱਧਰ ਬਣ ਗਿਆ ਆ, ਪਰ ਇਹ ਸਮਹਾਓ ਦੁਨੀਆ ਦੇ ਵਿੱਚ ਹੀ ਮਾਈਗ੍ਰੇਸ਼ਨ ਦੀ, ਪ੍ਰਵਾਸ ਦੀ ਬਹੁਤ ਵੱਡੀ ਇਸ ਟਾਈਮ ਸਮੱਸਿਆ ਜਿਹੜੀ ਉਹ ਚੱਲ ਰਹੀ ਆ। ਸੋ ਫੇਅਰਨੈਸ ਜਿਹੜੀ ਉਹ ਜ਼ਰੂਰ ਇਸ ਦੇ ਵਿੱਚ ਚਾਹੀਦੀ ਆ। ਬਤੌਰ ਮਾਈਨੋਰਟੀਜ਼ ਦੇ ਵਿੱਚੋਂ ਜਦੋਂ ਤੁਸੀਂ MP ਬਣੇ, ਉਸ ਟਾਈਮ ਦੇ ਉੱਤੇ ਜਿਹੜੇ ਤੁਹਾਡੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇੱਕ ਬੜੇ ਭੱਦਾ ਜਿਹਾ ਬਿਆਨ ਉਸ ਟਾਈਮ ਦੇ ਦਿੱਤਾ। ਤੁਸੀਂ ਉਦੋਂ ਉਹਨਾਂ ਨੂੰ ਆਖਿਆ ਉਹ ਪਾਰਲੀਮੈਂਟ 'ਚ ਖੜ ਕੇ ਵੀ ਭਾਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ, ਰੇਸਿਸਟ ਜਿਹੜੇ ਰਿਮਾਰਕਸ ਆ ਉਸ ਨੂੰ ਜਿਹੜਾ ਲੈ ਕੇ। ਫਿਰ ਤੁਸੀਂ ਜ਼ਿਕਰ ਕੀਤਾ ਵੀ ਜਦ ਤੁਸੀਂ ਵੀ ਇੱਥੇ ਪੜ੍ਹ ਰਹੇ ਸੀ ਤੁਹਾਨੂੰ ਕਈ ਤਰੀਕੇ ਦੇ ਇੱਦਾਂ ਦੀਆਂ ਚੀਜ਼ਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਉਸ ਬਿਆਨ ਦੇ ਪਿੱਛੇ। ਤੇ ਜੇ ਤੁਸੀਂ ਆਪਣੀ ਥੋੜਾ ਜਿਹਾ ਉਸ ਸਫ਼ਰ ਨੂੰ ਜੇ ਤੁਸੀਂ ਟੱਚ ਕਰਕੇ ਦੱਸੋ ਵੀ ਕਿੱਦਾਂ ਦਾ ਜਿਹੜਾ ਉਹ ਸਫ਼ਰ ਸੀਗਾ ਜਦੋਂ ਪੜ੍ਹਾਈ ਲਿਖਾਈ ਦੇ ਵਿੱਚ ਜਿਹੜੇ ਸੀ। ਜੀ ਭਾਜੀ, ਜੋ ਤੁਸੀਂ ਇਹ ਗੱਲ ਦਾ ਜ਼ਿਕਰ ਕੀਤਾ, ਉਹ ਜਿਹੜਾ ਸਵਾਲ ਤਾਂ ਇੱਕ ਕਿਸਮ ਦਾ ਜਦੋਂ ਮੈਂ ਪੁੱਛਿਆ ਵੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਉਹ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਇਆ ਕਿ ਜਿਸ ਤਰੀਕੇ ਨਾਲ, ਜਿਸ ਅੰਦਾਜ਼ ਦੇ ਨਾਲ ਉਹ ਮੈਂ ਮੌਕੇ ਦੇ ਪ੍ਰਧਾਨ ਮੰਤਰੀ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਪਾਰਲੀਮੈਂਟ ਦੇ ਵਿੱਚ ਸਾਨੂੰ ਇਹ ਮੌਕਾ ਮਿਲ ਜਾਂਦਾ ਹੈ ਅਕਸਰ ਕਿ ਤੁਸੀਂ ਪ੍ਰਧਾਨ ਮੰਤਰੀ ਨੂੰ, ਜੋ ਦੇਸ਼ ਦੇ ਸਭ ਤੋਂ ਤਾਕਤਵਰ ਵਿਅਕਤੀ ਨੂੰ, ਤੁਸੀਂ ਸਿੱਧਾ ਸਵਾਲ ਪੁੱਛ ਸਕਦੇ ਹੋ ਉੱਥੇ ਪਾਰਲੀਮੈਂਟ ਦੇ ਵਿੱਚ ਖੜ ਕੇ। ਤੇ ਇਹ 2019 ਦੇ ਵਿੱਚ ਅਸੀਂ ਦੇਖਣ ਨੂੰ ਆਇਆ, ਕਿਉਂਕਿ ਦੇਖੋ ਸਾਨੂੰ 1 ਸਾਲ ਹੋ ਗਿਆ ਸੀ ਕਿ ਜੋ ਉੱਥੇ ਦੇ ਮੌਕੇ ਦੇ ਪ੍ਰਧਾਨ ਮੰਤਰੀ ਉਸ ਸਮੇਂ ਦੇ ਬੋਰਿਸ ਜੌਨਸਨ ਨੇ ਸਾਲ ਪਹਿਲਾਂ ਜੋ ਬਿਆਨ ਦਿੱਤੇ ਸੀ, ਉਹਨਾਂ ਨੇ ਆਪਣੀ ਇੱਕ ਲੇਖ ਦੇ ਵਿੱਚ, ਇਹ ਵੀ ਨਹੀਂ ਗਾ, ਦੇਖੋ ਜਦੋਂ ਆਪਾਂ ਭਾਸ਼ਣ ਕਰਦੇ ਹਾਂ ਜਾਂ ਹੁਣ ਆਪਾਂ ਇੰਟਰਵਿਊ ਕਰਦੇ ਹਾਂ, ਕਈ ਵਾਰੀ ਮੇਰੇ ਵਰਗੇ ਤੋਂ ਗਲਤੀ ਹੋ ਜਾਂਦੀ ਆ। ਇਹ ਤਾਂ ਇੱਕ ਗੱਲ ਹੁੰਦੀ ਹੈ, ਜਦੋਂ ਆਪਾਂ ਇੱਕ ਲੇਖ ਲਿਖਦੇ ਹਾਂ ਬਿਲਕੁਲ ਉਹਦੇ ਸੋਚ ਵਿੱਚ ਆਪਾਂ ਸਮਝ ਬਹੁਤ ਕੇ, ਚੁਣ ਕੇ, ਸੋਚ ਸਮਝ ਕੇ ਆਪਾਂ ਉਹ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਉਸਨੇ ਇਹ ਗੱਲ ਆਖੀ ਸੀ ਕਿ ਜਿਹੜੇ ਕਈ ਹਿਜਾਬ ਜਾਂ ਨਿਕਾਬ ਜਿਨ੍ਹਾਂ ਨੇ ਪਾਇਆ ਹੁੰਦਾ, ਵੀ ਇਹ ਇੱਦਾਂ ਲੱਗਦਾ ਜਿੱਦਾਂ ਵੀ ਬੈਂਕ ਰੋਬਰ, ਕੋਈ ਡਾਕੂ ਨੇ ਜਾਂ ਕੋਈ ਇਹ ਲੈਟਰ ਬਾਕਸ ਨੇ ਕਿ ਜਿੱਥੇ ਆਪਾਂ ਚਿੱਠੀ ਪਾਈ ਦੀ ਆ। ਇਹ ਇਹੋ ਜਿਹੀ ਜਿਹੜੀ ਮਾੜੀ ਸ਼ਬਦਾਵਲੀ ਕਾਰਨ ਉੱਥੇ ਬਹੁਤ ਸਾਰੀਆਂ ਜੋ ਮੁਸਲਿਮ ਔਰਤਾਂ ਸੀ, ਉਹਨਾਂ ਨੂੰ ਜੋ ਹੇਟ ਕ੍ਰਾਈਮ ਜਿਹਨੂੰ ਆਪਾਂ ਕਹਿੰਦੇ ਆ ਵੀ ਨਸਲੀ ਜੋ ਵਿਤਕਰਾ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਅਪਰਾਧ ਉਹਨਾਂ ਦੇ ਖਿਲਾਫ ਹੋਏ, ਜੋ ਕਿ ਹੇਟ ਕ੍ਰਾਈਮ ਜੋ 375% ਵੱਧ ਗਿਆ। ਕਈਆਂ ਨੇ ਉਹਨਾਂ ਤੇ ਟਮਾਟਰ ਜਾਂ ਅੰਡੇ ਵੀ ਸਿੱਟੇ। ਸੋ ਜਿਹੜੇ ਨਸਲੀ ਸੋਚ ਦੇ ਜਿਹੜੇ ਮਾਲਕ ਸਨ, ਸੋ ਮੈਂ ਉਹ ਕੋਸ਼ਿਸ਼ ਕੀਤੀ ਸੀ ਕਿ ਇਹ ਮੌਕੇ ਦੇ ਜੋ ਮੈਂਬਰ ਪਾਰਲੀਮੈਂਟ ਨੇ, ਵਿਦੇਸ਼ ਮੰਤਰੀ ਵੀ ਰਹੇ ਨੇ, ਹੁਣ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਇਹਨਾਂ ਸ਼ਬਦਾਂ ਲਈ, ਕਿਉਂਕਿ ਤੁਹਾਡੇ ਜਿਹੜੇ ਮਾੜੇ ਬੋਲ ਨੇ ਇਹਨਾਂ ਦੇ ਨਾਲ ਕੁਝ ਜਿਹੜੇ ਸਾਡੇ ਸਿਰਫ ਇਲਾਕੇ ਦੇ ਵਿੱਚ ਨਹੀਂ, ਸਾਡੇ ਦੇਸ਼ ਦੇ ਵਿੱਚ ਜਿਹੜੇ ਰਹਿ ਰਹੇ ਨੇ ਜੀ, ਉਹਨਾਂ ਦੀ ਜ਼ਿੰਦਗੀ ਹੋਰ ਬੱਤਰ ਹੋਈ ਹੈ। ਉਹ ਤੁਹਾਨੂੰ ਉਹਦੇ ਖਿਲਾਫ ਜੋ ਤੁਸੀਂ ਕਾਰਵਾਈ ਕੀਤੀ ਉਹਦੇ ਖਿਲਾਫ ਤੁਹਾਨੂੰ ਮਾਫੀ ਮੰਗਣੀ ਤੁਹਾਡੀ ਬਣਦੀ ਆ। ਪਰ ਇਹ ਕਈ ਚਿੱਠੀਆਂ ਭੇਜੀਆਂ ਗਈਆਂ, ਕਈ ਵਾਰੀ ਅਸੀਂ ਪਿਆਰ ਨਾਲ ਗੱਲਾਂ ਕੀਤੀਆਂ, ਪਰ ਉਹ ਨਹੀਂ ਸਮਝੇ। ਸੋ ਜਿਹੜਾ ਮੇਰਾ ਗੁੱਸਾ ਸੀਗਾ ਉਹ ਫਿਰ ਜਦੋਂ ਮੇਰਾ ਸਵਾਲ ਆਇਆ ਤਾਂ ਮੈਂ ਫਿਰ ਉਹਨਾਂ ਨੂੰ ਆੜੇ ਹੱਥ ਲਿਆ
ਮੈਂ ਸੋਚਿਆ ਕਿ ਚਾਹੇ ਸਭ ਤੋਂ ਤਾਕਤਵਰ ਵਿਅਕਤੀ ਹੋਵੇ, ਇਹਨੂੰ ਜਵਾਬ ਦੇ ਆਪਾਂ ਬਣਾਉਣਾ ਹੀ ਬਣਾਉਣਾ ਆ। ਤਾਂ ਮੈਂ ਉਹ ਸ਼ੁਰੂਆਤ ਜਿਹੜੇ ਉਹ ਸਵਾਲ ਦੀ ਸੀ, ਉਹ 'ਚ ਕਈ ਚੀਜ਼ਾਂ ਦਾ ਸੁਮੇਲ ਹੋਇਆ। ਮੈਂ ਸਮਝਦਾ ਕਿ ਜਿਹੜੀ ਉਹਦੀ ਪ੍ਰਵਾਨਗੀ ਵੀ ਮਿਲੀ ਉਹਨੂੰ, ਕਿਸਮ ਦਾ ਜਿਹੜਾ ਸੋਸ਼ਲ ਮੀਡੀਆ ਤੇ ਵੀ ਅਰਬਾਂ ਜਿਹੜੇ ਉਹਦੇ ਵਿਊਜ਼ ਹੋਏ, ਉਹਦੇ ਵਿੱਚ ਕਿਉਂਕਿ ਕਈ ਚੀਜ਼ਾਂ ਸੀ ਭਾਜੀ। ਉਹ 'ਚ ਮੈਂ ਸ਼ੁਰੂਆਤ ਆਪਣੀ ਦਸਤਾਰ ਤੋਂ ਕੀਤੀ ਜੀ। ਮੈਂ ਕਿਹਾ ਵੀ ਸਪੀਕਰ ਸਾਹਿਬ ਵੀ ਜੇ ਮੈਂ ਦਸਤਾਰ ਪਹਿਨਣਾ ਚਾਹਾਂ ਜਾਂ ਤੁਸੀਂ ਕ੍ਰੋਸ ਪਾਉਣਾ ਚਾਹੋ ਜਾਂ ਕੋਈ ਹੋਰ ਆ ਉਹ ਯਹੂਦੀ ਆ ਆਪਣੀ ਕਿਪਾ ਟੋਪੀ ਜੋ ਆਪਣੇ ਸਿਰ ਤੇ ਲੈਂਦੇ ਨੇ ਉਹ ਪਾਉਣਾ ਚਾਹਣ, ਜਾਂ ਕੋਈ ਇੱਥੇ ਹੋਰ ਵਿਅਕਤੀ ਆ ਉਹ ਹਿਜਾਬ ਜਾਂ ਨਕਾਬ ਪਾਉਣਾ ਚਾਹਵੇ, ਕਿ ਇਹਦਾ ਮਤਲਬ ਇਹ ਆ ਕਿ ਜਿਹੜੇ ਇੱਥੇ ਦੇ ਮੈਂਬਰ ਆਫ ਪਾਰਲੀਮੈਂਟ ਨੇ ਕਿ ਉਹ ਵੀ ਆਪਣੀ ਮਰਜ਼ੀ ਦੇ ਜੋ ਮਾੜੀ ਜੋ ਸ਼ਬਦਾਵਲੀ ਆ ਉਹ ਵਰਤਣ। ਮੈਂ ਕਿਹਾ ਵੀ ਜਿਹੜੇ ਸਾਡੇ ਵਰਗੇ ਨੇ ਜੋ ਛੋਟੀ ਉਮਰ ਚੋਂ ਜੋ ਗੁਜ਼ਰੇ ਨੇ, ਸਾਡੇ ਨਾਲ ਨਸਲੀ ਵਿਤਕਰਾ ਹੋਇਆ। ਕਿਉਂਕਿ ਜਦੋਂ ਮੈਂ ਵੀ ਛੋਟਾ ਹੁੰਦਾ ਉੱਥੇ UK ਦੇ ਵਿੱਚ ਪੜ੍ਹਦਾ ਸੀ, ਕਿਸੇ ਮੇਰੇ ਆਪਣੇ ਹੀ ਜੋ ਕਲਾਸ ਦਾ ਇੱਕ ਹੋਰ ਬੱਚਾ ਸੀ, ਉਹਨੇ ਮੇਰੀ ਪਗੜੀ ਉਤਾਰਨ ਦੀ ਕੋਸ਼ਿਸ਼ ਕੀਤੀ। ਤੇ ਮੈਂ ਕਿਹਾ ਵੀ ਜਿਹੜੇ ਸਾਡੇ ਵਰਗੇ ਨੇ, ਸਾਡੇ ਖਿਲਾਫ ਤਾਂ ਕਈਆਂ ਨੇ ਇੱਥੇ ਤਾਲਿਬਾਨ ਵਰਗੇ ਲਫ਼ਜ਼, ਕਈਆਂ ਨੇ ਕਿਹਾ ਵੀ ਲੈ ਲਓ ਜੀ ਇਹ ਕੱਪੜਾ ਕਿੰਨਾ ਮਾੜਾ ਆਪਣੇ ਸਿਰ ਤੇ ਪਾ, ਕੋਈ ਅਲੱਗ-ਅਲੱਗ ਜੋ ਮਾੜੀ ਸ਼ਬਦਾਵਲੀ ਸਾਡੇ ਵਰਗੇ ਤਾਂ ਉਹ ਗੱਲਾਂ ਹੰਢਾਈਆਂ ਆ। ਤਾਂ ਸਾਨੂੰ ਭਲੀ ਭਾਂਤ ਇਸ ਗੱਲ ਤੋਂ ਅਸੀਂ ਜਾਣੂ ਆ ਕਿ ਇਹਨਾਂ ਔਰਤਾਂ ਨੂੰ ਜਿਨ੍ਹਾਂ ਦੇ ਖਿਲਾਫ ਇਹ ਸ਼ਬਦਾਵਲੀ ਵਰਤੀ ਗਈ ਆ ਵੀ ਉਹਨਾਂ ਨੂੰ ਕਿੰਨੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ, ਕਿੰਨੀਆਂ ਮੁਸ਼ਕਲਾਂ ਉਹਨਾਂ ਦੇ ਲਈ ਆਈਆਂ ਹੋਈਆਂ ਨੇ। ਤੋਂ ਇਹ ਪ੍ਰਧਾਨ ਮੰਤਰੀ ਜੀ ਤੁਸੀਂ ਕਦੋਂ ਮਾਫੀ ਮੰਗੋਗੇ ਆਪਣੇ ਨਸਲੀ ਸ਼ਬਦਾਂ ਦੇ ਲਈ? ਤੇ ਮੈਂ ਕਿਹਾ ਨਾਲੇ ਤੁਸੀਂ ਤਾਂ ਤੁਹਾਡੇ ਜਿਹੜਾ ਚਾਂਸਲਰ ਆ, ਤੁਸੀਂ ਜਿਹੜਾ ਸਾਡਾ ਉੱਥੇ ਵਿੱਤ ਮੰਤਰੀ ਜਿਹਨੂੰ ਆਪਾਂ ਕਹਿੰਦੇ ਆ, ਕਿ ਤੁਸੀਂ ਇਹ TV ਤੇ ਇਹ ਸਾਰਿਆਂ ਨੂੰ ਭਰੋਸਾ ਦਿਵਾਇਆ ਸੀ, ਇੱਕ ਵਿਸ਼ਵਾਸ ਤੁਸੀਂ ਦਿਵਾਇਆ ਸੀ, ਵਾਅਦਾ ਕੀਤਾ ਸੀ ਕਿ ਤੁਸੀਂ ਇਹ ਇੱਕ ਇੰਡੀਪੈਂਡੈਂਟ ਜਿਹੜੀ ਇਨਕੁਆਇਰੀ ਬਿਠਾਓਗੇ, ਕਿਉਂਕਿ ਜੋ ਇਸਲਾਮੋਫੋਬੀਆ ਤੁਹਾਡੀ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਸੀ, ਕਿ ਤੁਸੀਂ ਕਦੋਂ ਇਹ ਇਨਕੁਆਇਰੀ ਬਿਠਾਓਗੇ? ਸੋ ਉਹ ਮੈਂ ਬਹੁਤ ਹੀ ਇੱਕ ਕਿਸਮ ਦਾ ਜਦੋਂ ਮੈਂ ਸਵਾਲ ਪੁੱਛਿਆ ਸੀ, ਕਿਉਂਕਿ ਸਾਡੇ ਪਾਰਲੀਮੈਂਟ ਦੇ ਵਿੱਚ ਕਦੀ ਤਾੜੀ ਨਹੀਂ ਮਾਰੀ ਜਾਂਦੀ, there's never any applause। ਸੋ ਉਹ ਮੈਂ ਬਹੁਤ ਹੀ ਹੈਰਾਨ ਹੋਇਆ ਜਦੋਂ 2 ਦਫਾ ਸਾਰਿਆਂ ਨੇ ਉੱਥੇ ਤਾੜੀ ਮਾਰੀ। ਤਾਂ ਉਹਦੇ ਨਾਲ ਜਦੋਂ ਮੈਂ ਸਵਾਲ ਪੁੱਛਦਾ ਵੀ ਸੀ ਤਾਂ ਥੋੜਾ ਮੈਂ ਚੌਂਕ ਵੀ ਗਿਆ ਸੀ ਵੀ ਇਹ ਕੀ ਹੋ ਗਿਆ, ਕਿਉਂਕਿ ਉਹਦੇ ਬਾਰੇ ਮੈਂ ਸੋਚਿਆ ਨਹੀਂ ਸੀ, ਕਿਉਂਕਿ ਮੈਂ ਤਾਂ ਸੋਚਿਆ ਵੀ ਆਪਣਾ ਮੈਂ ਸਵਾਲ ਪੁੱਛੂੰਗਾ, ਪਰ ਅੱਧ ਜਿਹੇ 'ਚ ਜੋ ਇਹ ਕਾਰਵਾਈ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਵੀ ਸਾਰਿਆਂ ਨੇ ਉਸ ਪ੍ਰਤੀ ਜੋ ਵਧੀਆ ਜਿਹੜੇ ਸ਼ਬਦ ਵਰਤੇ ਸੀ। ਸੋ ਮੈਂ ਉਹ ਇਹ ਸਮਝਦਾ ਸੀ ਕਿ ਕਈਆਂ ਲੋਕਾਂ ਦੀ ਆਵਾਜ਼ ਉਸ ਸਮੇਂ ਮੈਂ ਬਣ ਗਿਆ। ਬਿਲਕੁਲ, ਕੋਈ ਸਿੱਖ ਹੋਵੇ, ਕੋਈ ਮੁਸਲਮਾਨ ਹੋਵੇ, ਕੋਈ ਈਸਾਈ ਹੋਵੇ, ਐਨੀ ਮਾਈਨੋਰਿਟੀ ਬੇਸਿਕਲੀ। ਬਿਲਕੁਲ। ਸੋ ਉਹਨਾਂ ਲਈ ਆਵਾਜ਼ ਬਣਨਾ, ਇਹ ਦੇਖੋ ਸਾਡਾ ਤਾਂ MP ਹੋਣ ਦੇ ਨਾਤੇ ਮੁੱਢਲਾ ਜਿਹੜਾ ਫਰਜ਼ ਹੀ ਇਹ ਆ ਮੁੱਢਲਾ ਕਿ ਅਸੀਂ ਉੱਥੇ ਆਵਾਜ਼ ਬਣੀਏ ਆਪਣੇ ਹਲਕਾ ਨਿਵਾਸੀਆਂ ਦੇ। ਹੁਣ ਮੈਂ ਸਲੋ ਜੋ ਲੰਡਨ ਹੀਥਰੋ ਦੇ ਬਿਲਕੁਲ ਨਜ਼ਦੀਕ ਹਲਕਾ ਆ, ਪੰਜਾਬੀਆਂ ਦਾ ਗੜ੍ਹ ਆ, ਉਹਨਾਂ ਦੀ ਆਵਾਜ਼ ਬਣਨਾ, ਉਹਨਾਂ ਨੇ ਮੈਨੂੰ ਚੁਣ ਕੇ ਉੱਥੇ ਭੇਜਿਆ ਆ। ਇਸ ਦੇ ਨਾਲ ਨਾਲ ਆਵਾਜ਼ ਬਣਨਾ ਆ ਜੋ ਸਿੱਖ ਭਾਈਚਾਰੇ ਲਈ ਵੀ ਬਹੁਤ ਜ਼ਰੂਰੀ ਆ, ਉਧਰੋਂ UK ਨਿਵਾਸੀਆਂ ਲਈ ਵੀ ਬਹੁਤ ਜ਼ਰੂਰੀ ਆ। ਪਰ ਕਈ ਦਫਾ ਜਦੋਂ ਆਪਾਂ ਦੁਨੀਆ ਭਰ ਦੇ ਵਿੱਚ ਦੇਖਦੇ ਹਾਂ ਕਿ ਜੋ ਮਨੁੱਖੀ ਅਧਿਕਾਰਾਂ ਦੀ ਗੱਲ ਆ, ਉੱਥੇ ਵੀ ਉਹਨਾਂ ਦੱਬੇ ਕੁਚਲੇ ਲੋਕਾਂ ਲਈ ਵੀ ਆਵਾਜ਼ ਬਣਨਾ। ਸੋ ਇਹ ਇੱਕ ਮੁੱਢਲਾ ਫਰਜ਼ ਆ, ਤਾਂ ਉਹੀ ਮੈਂ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਪਿਛਲੇ 6 ਸਾਲਾਂ ਤੋਂ। ਜੀ ਬਿਲਕੁਲ, ਬਹੁਤ ਵਧੀਆ। ਤੇ ਇਸ ਚੀਜ਼ ਦੇ ਲਈ ਸ਼ਲਾਘਾ ਇਸ ਲਈ ਬਣਦੀ, ਜਿਹੜੀ ਜੈਨੂਅਨ ਅੰਦਰੋਂ ਆਵਾਜ਼ ਨਿਕਲੇ ਤਾਂ ਉਹ ਲੋਕ ਪਛਾਣਦੇ ਨੇ, ਤੇ ਉਸ ਚੀਜ਼ ਨੂੰ ਤਾਂ ਹੀ ਉਹਨਾਂ ਨੇ ਜਿਹੜਾ ਸਵੀਕਾਰ ਕੀਤਾ। ਤੇ ਇਹ ਵਧੀਆ ਜਿਹੜਾ ਤੁਸੀਂ ਉਹਨਾਂ ਨੂੰ ਜਵਾਬ ਦੇ ਕੀਤਾ। ਸਿੱਖਾਂ ਦੀ ਆਵਾਜ਼ ਦੀ ਆਪਾਂ ਗੱਲ ਕਰਦੇ ਹਾਂ, ਤੁਹਾਡੇ ਇੱਕ ਜਿਹੜੇ 3 ਮਿਡਲੈਂਡ ਕੇਸ ਜਿਹੜਾ ਹੋਇਆ, ਇੱਕ ਹਵਾਲਗਰੀ ਲੈਣ ਦੀ ਕੋਸ਼ਿਸ਼ ਸੀ, ਇਸੇ ਤਰੀਕੇ ਦੇ ਨਾਲ ਪੈਰਲਲੀ ਆਪਾਂ ਜੱਗੀ ਜੌਲ ਦੀ ਗੱਲ ਜਿਹੜੀ ਉਹ ਦੇਖ ਰਹੇ ਹਾਂ। ਪਿਛਲੇ ਕਈ ਵਰ੍ਹਿਆਂ ਤੋਂ ਉਸ ਮੁੰਡੇ ਨੂੰ ਉਹਨਾਂ ਨੇ ਅੰਦਰ ਡੱਕ ਕੇ ਜਿਹੜਾ ਉਹ ਰੱਖਿਆ ਆ, ਮੁੱਦਾ ਚੱਕਿਆ ਵੀ ਜਾਂਦਾ ਰਿਹਾ ਉਹਨਾਂ ਦੇ ਪਰਿਵਾਰ ਵੱਲੋਂ ਵੀ, ਜਾਂ ਜਿਹੜੀ ਭਾਰਤੀ ਆ ਉੱਥੇ ਦੇ ਉਹ ਸਿੱਖਾਂ ਦੀ ਹਵਾਲਗਰੀ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ, ਵੱਖ-ਵੱਖ ਮਸਲਿਆਂ ਨੂੰ ਜਿਹੜਾ ਉਧਾਰ ਬਣਾ ਕੇ। ਇਹ ਸਾਰੇ ਪ੍ਰਕਰਨ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਦੇਖ ਰਹੇ ਆ? ਕੀ ਇੱਦਾਂ ਲੱਗਦਾ ਆ ਵੀ ਚਲੋ ਇੱਕ ਪਾਸੇ ਤਾਂ 3 ਮਿਡਲੈਂਡ ਵਾਲੇ ਤਾਂ ਬਚ ਗਏ, ਉਹਨਾਂ ਨੂੰ ਤਾਂ ਹਵਾਲਗਰੀ ਨਹੀਂ ਦਿੱਤੀ ਗਈ, ਪਰ ਜੱਗੀ ਜੌਲ ਦੇ ਮਾਮਲੇ ਦੇ ਵਿੱਚ ਅਜੇ ਤੱਕ ਵੀ ਕੋਈ ਉਸ ਦੀ ਲੱਗਦਾ ਜਿੱਦਾਂ ਬਾਂਹ ਨਹੀਂ ਫੜ ਰਿਹਾ? ਜੀ ਦੇਖੋ, ਇਹ ਜਿਹੜੇ ਮਸਲੇ ਨੇ, ਚਾਹੇ ਉਹ ਮਨੁੱਖੀ ਅਧਿਕਾਰਾਂ ਦੇ ਵਿਅਕਤੀਆਂ ਦੇ ਬਾਰੇ ਜਾਂ ਹੋਰ ਜੋ ਐਕਟਿਵਿਸਟ ਹੁੰਦੇ ਨੇ, ਜੋ ਹਿਊਮਨ ਰਾਈਟਸ ਐਕਟਿਵਿਸਟ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ, ਉਹਨਾਂ ਦੇ ਮਸਲੇ ਇਸ ਨਾਚੀਜ਼ ਨੇ ਬਾਰ-ਬਾਰ ਉਠਾਏ ਨੇ। ਚਾਹੇ ਉਹ ਪੈਲਸਟਾਈਨ ਦਾ ਮਸਲਾ ਹੋਵੇ, ਚਾਹੇ ਉਹ ਰੋਹਿੰਗਾਸ ਦਾ ਮਸਲਾ ਹੋਵੇ, ਚਾਹੇ ਉਹ ਜੋ ਇੰਡੀਆ ਜਾਂ ਪਾਕਿਸਤਾਨ ਦੇ ਵਿੱਚ ਪੰਜਾਬੀਆਂ ਦਾ, ਕਸ਼ਮੀਰੀਆਂ ਦਾ, ਚਾਹੇ
ਜੋ ਘੱਟ ਗਿਣਤੀਆਂ ਜੋ ਉੱਥੇ ਹਿੰਦੂ ਨੇ, ਉੱਥੇ ਜੋ ਈਸਾਈਆਂ ਦੇ ਨਾਲ, ਚਾਹੇ ਸ੍ਰੀਲੰਕਾ ਦੇ ਵਿੱਚ ਜੋ ਹਿੰਦੂ ਤਾਮਿਲ ਭਾਈਚਾਰੇ ਦੇ ਨਾਲ, ਚਾਹੇ ਉੱਥੇ ਈਸਾਈਆਂ ਦੇ ਨਾਲ ਜਾਂ ਮੁਸਲਮਾਨਾਂ ਦੇ ਨਾਲ, ਇਸ ਅਲੱਗ-ਅਲੱਗ ਜੋ ਮਸਲੇ ਇਸ ਨਾਲ ਚੀਜ਼ ਨੇ ਉਠਾਏ ਨੇ ਤੇ ਅੱਗੇ ਤੋਂ ਵੀ ਉਠਾਉਂਦਾ ਰਹੇਗਾ। ਜਿੱਥੇ ਤੱਕ ਜੋ ਸਿੱਖ ਜਿਹੜੇ ਐਕਟਿਵਿਸਟ ਨੇ, ਜੋ ਮਨੁੱਖੀ ਅਧਿਕਾਰਾਂ ਲਈ ਲੜਦੇ ਨੇ, ਉਹਨਾਂ ਦੇ ਬਾਰੇ ਵੀ ਮੈਂ ਪਾਰਲੀਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ ਹੈ। ਤੁਸੀਂ ਗੱਲ ਆਖੀ ਹੈ ਜਗਤਾਰ ਸਿੰਘ ਜੌਹਲ ਬਾਰੇ, ਇਹ ਵੀ ਮਸਲਾ ਉਹਨਾਂ ਦੇ ਸਥਾਨਕ ਐਮਪੀ, ਕਿਉਂਕਿ ਉਹ ਸਕਾਟਲੈਂਡ ਦੇ ਵਿੱਚ ਰਹਿੰਦੇ ਨੇ, ਉਹ ਸਾਡੇ ਤੋਂ ਤੱਕ ਕਈ ਸੌ ਮੀਲ ਜੋ ਸਲੋ ਤੋਂ ਦੂਰ ਨੇ, ਪਰ ਬਹੁਤ ਸਾਰੇ ਜਿਹੜੇ ਸਲੋ ਹਲਕਾ ਨਿਵਾਸੀਆਂ ਨੇ ਵੀ ਮੇਰੇ ਤੱਕ ਇਹ ਪਹੁੰਚ ਕੀਤੀ ਕਿ ਇਸ ਵਿਅਕਤੀ ਲਈ ਆਪਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ ਕਿ ਉਹਦੇ ਨਾਲ ਬੇਇਨਸਾਫੀ ਨਾ ਹੋਵੇ, ਕੋਈ ਵਿਤਕਰਾ ਨਾ ਹੋਵੇ। ਸੋ ਇਹ ਮੈਂ ਬਕਾਇਦਾ ਪਾਰਲੀਮੈਂਟ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇਹਦੇ ਬਾਰੇ ਜੋ ਆਪਣੇ ਬਿਆਨ ਦਰਜ ਕੀਤੇ ਨੇ ਕਿ ਉੱਥੇ ਸਰਕਾਰ ਕੀ ਕਰ ਰਹੀ ਹੈ, ਸਰਕਾਰ ਕਾਉਂਸਲਰ ਸਪੋਰਟ ਦੇ ਰਹੀ ਆ। ਉਹਨਾਂ ਦੇ ਪਰਿਵਾਰ, ਜੋ ਜੌਹਲ ਪਰਿਵਾਰ ਨੇ, ਉਚੇਚੇ ਤੌਰ ਤੇ ਜਗਤਾਰ ਸਿੰਘ ਉਹਨਾਂ ਦੇ ਜੋ ਭਰਾ ਨੇ ਵੀ ਮੇਰੇ ਨਾਲ ਮੀਟਿੰਗ ਕੀਤੀ ਸੀ। ਉਸ ਤੋਂ ਬਾਅਦ ਵੀ ਮੈਂ ਉਹਨਾਂ ਦੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀਆਂ ਚਿੰਤਾਵਾਂ ਨੂੰ ਉੱਥੇ ਪਾਰਲੀਮੈਂਟ ਦੇ ਵਿੱਚ ਅੱਗੇ ਰੱਖਿਆ, ਸਪੀਕਰ ਸਾਹਿਬ ਤੇ ਮੰਤਰੀ ਸਾਹਿਬਾਨਾਂ ਦੇ ਸਾਹਮਣੇ, ਕਿ ਤੁਸੀਂ ਕੀ ਕਰ ਰਹੇ ਹੋ, ਪਰਿਵਾਰ ਦਾ ਤੁਸੀਂ ਬਾਂਹ ਫੜ ਰਹੇ ਹੋ, ਉਹ ਬਰਤਾਨਵੀ ਨਾਗਰਿਕ ਹੈ, ਉਸ ਦੇ ਲਈ ਤੁਸੀਂ ਕੀ ਕਰ ਰਹੇ ਹੋ। ਸਾਨੂੰ ਹਮੇਸ਼ਾ ਇਹ ਭਾਜੀ ਵਿਸ਼ਵਾਸ ਦਿਵਾਇਆ ਗਿਆ ਕਿ ਸਰਕਾਰ, ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੋਵੇ, ਇਸ ਦੇ ਲਈ ਵੀ। ਪਰ ਇਹ ਤਾਂ ਅਸੀਂ ਹੈਰਾਨ ਰਹਿ ਗਏ ਜਦੋਂ ਥੋੜਾ ਸਮਾਂ ਪਹਿਲਾਂ ਜੋ ਮੀਡੀਆ ਦੇ ਰਾਹੀਂ ਅਖਬਾਰਾਂ, ਜੋ ਯੂਕੇ ਦੀਆਂ ਅਖਬਾਰਾਂ, ਜੋ ਗਾਰਡੀਅਨ ਜਾਂ ਹੋਰਾਂ ਦੇ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਜੋ ਸੂਹ ਜਿਹੜੀ ਹੈਗੀ ਆ, ਜਿਹਦੇ ਬਿਲਕੁਲ ਜੋ ਉੱਥੇ ਦੇ ਮੰਤਰੀ, ਜੋ ਯੂਕੇ ਦੇ ਮੰਤਰੀ ਨੇ, ਉਹਨਾਂ ਨੇ ਦਸਤਖਤ ਕੀਤੇ, ਤਾਂ ਉੱਥੋਂ ਦੇ ਜਿਹੜੇ ਖੁਫੀਆ ਏਜੰਸੀਆਂ ਦੀ ਜਿਹੜੀ ਸੂਹ ਸੀਗੀ, ਉਹਨਾਂ ਦੀ ਬਦੌਲਤ ਹੀ ਜੋ ਉਹਨਾਂ ਦੇ ਆਰੋਪ ਲਗਾਏ ਗਏ ਸੀ ਵੀ ਇਹ ਉਸ ਬਿਨਾਂ ਤੇ ਉਹਨਾਂ ਨੂੰ ਉੱਥੇ ਜੋ ਹਿਰਾਸਤ ਦੇ ਵਿੱਚ ਲਿਆ ਗਿਆ। ਤਾਂ ਸਰਕਾਰ ਨੂੰ ਮੈਂ ਕਿਹਾ ਵੀ ਇਹ ਤੁਹਾਡਾ ਦੋਗਲਾਪਨ ਹੈ ਕਿ ਤੁਸੀਂ ਸਾਨੂੰ, ਜਿਹੜੀ ਆਵਾਮ ਨੂੰ, ਪਾਰਲੀਮੈਂਟ ਦੇ ਜ਼ਰੀਏ ਤੁਸੀਂ ਆਵਾਮ ਨੂੰ ਇੱਕ ਗੱਲ ਕਹਿ ਰਹੇ ਆ ਤੇ ਪਿੱਛੇ ਤੁਸੀਂ ਦੂਸਰੀ ਕਾਰਵਾਈ ਕਰ ਰਹੇ ਆ। ਸੋ ਇਹਦਾ ਜਵਾਬ ਜੋ ਕੰਜ਼ਰਵੇਟਿਵ ਮੰਤਰੀਆਂ ਦੇ ਕੋਲ ਵੀ ਨਹੀਂ ਸੀ। ਦੇਖੋ, ਮਨੁੱਖੀ ਅਧਿਕਾਰਾਂ ਦੀ ਗੱਲ ਮੇਰੇ ਵਰਗਾ ਵੀ ਹਮੇਸ਼ਾ ਕਰਦੇ ਰਹੇਗਾ, ਤੇ ਮੈਂ ਸਮਝਦਾ ਕਿ ਹਮ ਖਿਆਲੀ ਵਿਅਕਤੀ, ਚਾਹੇ ਉਹ ਲੇਬਰ ਪਾਰਟੀ ਨਾਲ ਸੰਬੰਧ ਰੱਖਦੇ ਹੋ, ਚਾਹੇ ਹੋਰ ਜੋ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਹੋ, ਚਾਹੇ ਦੁਨੀਆ ਭਰ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਆਪਣੇ ਚੁਣੇ ਹੋਏ ਨੁਮਾਇੰਦੇ ਨੇ, ਚਾਹੇ ਉਹ ਕੈਨੇਡਾ ਦੇ ਵਿੱਚ ਹੋਣ, ਇੱਥੇ ਅਮਰੀਕਾ ਦੇ ਵਿੱਚ ਵੀ ਆਪਣੇ ਕਈ ਮੇਅਰ, ਕਈ ਕਾਉਂਸਲਰ ਜਾਂ ਹੋਰਨਾਂ ਨੇ ਵੀ ਆਵਾਜ਼ ਬੁਲੰਦ ਕੀਤੀ। ਮੈਨੂੰ ਪਤਾ ਇੱਥੇ ਇਸ ਸਮੇਂ ਜੋ ਆਪਣੇ ਲੈਜਿਸਲੇਟਰ, ਮੈਂ ਪਿਛਲੇ ਸਾਲ ਇੱਥੇ ਜਦੋਂ ਆਇਆ ਵੀ ਸੀ, ਵਾਸ਼ਿੰਗਟਨ DC ਦੇ ਵਿੱਚ ਵੀ ਇੱਕ ਹਫ਼ਤਾ ਰਹਿਣ ਦਾ ਮੌਕਾ ਮਿਲਿਆ, ਕਿਉਂਕਿ ਮੈਂ ਬ੍ਰਿਟਿਸ਼ ਅਮਰੀਕਨ ਪਾਰਲੀਮੈਂਟਰੀ ਗਰੁੱਪ ਦਾ ਮੈਂਬਰ ਹਾਂ, ਜਿੱਥੇ ਵਿੱਚ ਅਸੀਂ ਦੋਨਾਂ ਦੇਸ਼ਾਂ ਦੇ ਵਿਚਕਾਰ ਵਧੀਆ ਸੰਬੰਧ ਹੋਰ ਵਧਾਉਣ ਦੇ ਲਈ ਕੋਸ਼ਿਸ਼ ਕਰਦੇ ਹਾਂ। ਪਰ ਉੱਥੇ ਮੈਂ ਦੇਖਿਆ ਕਿ ਹਜੇ ਆਪਣੀ ਇੱਥੇ ਘਾਟ ਆ ਕਿ ਆਪਾਂ ਪਰਮਾਤਮਾ ਦੀ ਇੱਥੇ ਕਿਰਪਾ ਹੋਵੇ ਆਪਣੇ ਤੇ, ਕਿ ਜੋ ਇੱਥੇ ਦੀ ਸੈਨੇਟ ਹੈ, ਜੋ ਇੱਥੇ ਹਾਊਸ ਆਫ ਰੈਪਰੈਜ਼ੈਂਟੇਟਿਵਸ ਦੇ ਵਿੱਚ ਵੀ ਜੋ ਸਿੱਖਾਂ ਨੂੰ ਵੀ ਨੁਮਾਇੰਦਗੀ ਇੱਥੇ ਮਿਲੇ, ਤਾਂ ਇਹ ਵੀ ਮੈਂ ਸਮਝਦਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੋਵੇ, ਨਾ ਸਿਰਫ ਕੈਲੀਫੋਰਨੀਆ ਜਾਂ USA ਵਾਸੀਆਂ ਲਈ, ਪਰ ਸਮੂਹ ਸਿੱਖ ਭਾਈਚਾਰੇ, ਸਮੂਹ ਪੰਜਾਬੀ ਭਾਈਚਾਰੇ ਲਈ ਦੁਨੀਆ ਭਰ ਦੇ ਵਿੱਚ। ਪਰ ਇਹੋ ਜਿਹੇ ਮਸਲੇ ਇਹਨਾਂ ਚੀਜ਼ ਉਠਾਉਂਦਾ ਰਹੇਗਾ। ਜੀ, ਨਹੀਂ, ਬਿਲਕੁਲ ਵਧੀਆ ਤੁਸੀਂ ਉਪਰਾਲੇ ਕਰਦੇ ਰਹਿੰਦੇ ਆ। ਹੁਣ ਅਕਸਰ ਜਦੋਂ ਤੁਸੀਂ ਸਿੱਖਾਂ ਦੇ ਮਸਲੇ ਉਠਾਉਂਦੇ ਆ, ਜਿੱਦਾਂ ਲੇਟੈਸਟ ਹੁਣ ਆਪਾਂ ਗੱਲ ਕਰੀਏ, ਇੰਟਰਨੈਟ ਬਲੈਕ ਆਊਟ ਕੀਤਾ ਗਿਆ, ਮੁੰਡਿਆਂ ਦੀ ਫੜੋ ਫੜਾਈ ਜਿਹੜੀ ਉਹ ਚੱਲੀ, ਉੱਥੇ ਬਹੁਤ ਜਿਹੜੀਆਂ ਸਖਤ ਧਾਰਾਵਾਂ ਦੇ ਤਹਿਤ ਉਹਨਾਂ ਨੂੰ ਜਿਹੜਾ ਉਹ ਡਿਟੇਨ ਕਰਕੇ, ਅਰੈਸਟ ਕਰਕੇ ਜਿਹੜਾ ਉਹ ਰੱਖਿਆ, ਤੁਸੀਂ ਉਹ ਆਵਾਜ਼ ਚੱਕੀ। ਪਰ ਮੈਂ ਦੇਖਿਆ ਵੀ ਉੱਥੇ ਦਾ ਮੀਡੀਆ ਜਾਂ ਜਿਹੜੇ ਉੱਥੇ ਦੇ ਕਹਿ ਲਓ ਵੀ ਹਿੰਦੂ ਨੈਸ਼ਨਲਿਸਟ ਗਰੁੱਪ ਆ, ਉਹਨਾਂ ਨੇ ਤੁਹਾਨੂੰ ਨਿਸ਼ਾਨੇ ਤੇ ਲਿਆ, ਖਾਲਿਸਤਾਨੀ ਵੀ ਕਹਿੰਦੇ ਆ, ਹੋਰ ਬਹੁਤ ਕੁਝ ਜਿਹੜਾ ਉਹ ਤੁਸੀਂ ਕਰਦੇ ਆ। ਤੁਸੀਂ ਇਹ ਸਾਰੇ ਪ੍ਰਕਰਨ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ? ਇਹ ਦੇਖੋ, ਸਮੇਂ-ਸਮੇਂ ਤੇ ਇਹ ਤਾਂ ਕੰਮ ਹੋਣਾ ਹੀ ਹੈ। ਜਦੋਂ ਤੁਸੀਂ ਕੋਈ ਸੱਚ ਹੱਕ ਦੀ ਆਵਾਜ਼ ਲੈਂਦੇ ਆ ਤਾਂ ਹਰ ਇੱਕ ਨੂੰ ਪਸੰਦ ਨਹੀਂ ਹੁੰਦੀ, ਪਰ ਸਿਆਣੇ ਕਹਿੰਦੇ ਆ ਕਿ ਕਿਸੇ ਨੇ ਜੱਗ ਨਹੀਂ ਜਿੱਤ ਲਿਆ। ਸਹੀ ਗੱਲ। ਤੁਸੀਂ ਸਹੀ ਨੀਤ ਨਾਲ, ਨੇਕ ਨੀਤ ਨਾਲ ਅੱਗੇ ਚੱਲੋ, ਸਾਫ਼ ਦਿਲੋਂ ਦਿਮਾਗ ਨਾਲ ਚੱਲੋ, ਤਾਂ ਜਿੰਨੀ ਵੀ ਤੁਸੀਂ ਵਧੀਆ ਤਰੀਕੇ ਨਾਲ ਆਪਣੀ ਸੇਵਾ ਨਿਭਾ ਸਕਦੇ ਆ ਲੋਕਾਂ ਦੇ ਲਈ, ਆਵਾਮ ਲਈ, ਜਨਤਾ ਦੇ ਲਈ, ਇਹ ਜ਼ਰੂਰੀ ਆ। ਇਹ ਜਿੱਥੇ ਤੱਕ ਤੁਸੀਂ ਹੁਣ ਅਜੋਕੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜੋ ਚੱਲ ਰਿਹਾ, ਮੈਨੂੰ ਪਤਾ ਬਹੁਤ ਸਾਰੇ ਲੋਕ ਫਿਕਰਮੰਦ ਨੇ। ਇੱਥੇ ਕੈਲੀਫੋਰਨੀਆ ਦੇ ਵਿੱਚ ਵੀ ਮੈਨੂੰ ਇੱਥੇ ਫਰੀਮੌਂਟ ਗੁਰਦੁਆਰੇ ਵੀ ਜਾਣ ਦਾ ਮੌਕਾ ਮਿਲਿਆ। ਇੱਥੇ ਸੈਕਰਾਮੈਂਟੋ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ। ਮੈਨੂੰ ਆਸ ਹੈ ਕਿ ਮੈਂ ਜਾਣ ਤੋਂ ਪਹਿਲਾਂ ਸਟਾਕਟਨ ਗੁਰੂ ਘਰ ਵੀ, ਜੋ ਸਭ ਤੋਂ ਤੁਹਾਡਾ ਪਹਿਲਾ ਗੁਰਦੁਆਰਾ ਹੈ USA ਦੇ ਵਿੱਚ, ਉੱਥੇ ਵੀ ਸੰਗਤ ਦੇ ਨਾਲ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਲੂਗਾ, ਮੈਨੂੰ ਆਸ ਹੈ। ਤੇ ਦੇਖੋ,
ਉੱਥੇ ਸਲੋ ਹਲਕਾ ਨਿਵਾਸੀਆਂ ਨੇ ਵੀ ਮੇਰੇ ਨਾਲ ਇਹ ਗੱਲ ਕੀਤੀ ਸੀ ਕਿ ਬਹੁਤ ਸਾਨੂੰ ਅਸੀਂ ਫਿਕਰਮੰਦ ਆ। ਸਾਨੂੰ ਜੋ ਖਬਰਾਂ ਉੱਥੋਂ ਆਈਆਂ ਕਿ 2 ਦਿਨ ਉੱਥੇ ਇੰਟਰਨੈਟ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਜੋ 100 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਆ ਤੇ ਇਹਦੇ ਲਈ ਤੁਸੀਂ ਆਵਾਜ਼ ਉਠਾਓ। ਸੋ ਮੈਂ ਪਾਰਲੀਮੈਂਟ ਜੋ ਆਪਣੇ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਹੈ ਆਪਣੇ ਜੀ ਭਾਜੀ ਆਪਾਂ ਫੇਸਬੁੱਕ ਆ, ਟਵਿੱਟਰ, ਇੰਸਟਾਗ੍ਰਾਮ, ਟਿਕਟੌਕ, ਯੂਟਿਊਬ ਜਿਹੜੇ @TANTANDHESI ਜਦੋਂ ਉਹ ਜਿਹੜੇ ਪਲੇਟਫਾਰਮ ਆਪਾਂ ਬਣਾਏ ਹੋਏ ਆ ਉਹਨਾਂ ਤੇ ਮੈਂ ਆਪਣਾ ਸਮੇਂ-ਸਮੇਂ ਤੇ ਜਿਹੜੇ ਅਲੱਗ-ਅਲੱਗ ਜਿਹੜੇ ਬਿਆਨ ਆ ਉਹ ਉੱਥੇ ਮੁਹੱਈਆ ਕਰਾਉਂਦਾ ਰਹਿੰਦਾ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਰਵੇ। ਜੀ ਤੇ ਉਹਨਾਂ ਦੇ ਜ਼ਰੀਏ ਵੀ ਮੈਂ ਆਵਾਜ਼ ਉਠਾਉਂਦਾ ਆ ਤੇ ਮੀਡੀਆ ਦੇ ਰਾਹੀਂ ਵੀ। ਸੋ ਇਸ ਗੱਲ ਦੇ ਬਾਰੇ ਜਦੋਂ ਮੈਂ ਜ਼ਿਕਰ ਕੀਤਾ ਤਾਂ ਮੈਂ ਗੱਲ ਕਹੀ ਵੀ ਦੇਖੋ ਸਾਨੂੰ ਸਾਰਿਆਂ ਨੂੰ ਆਸ ਹੈ ਕਿ ਸਰਕਾਰ ਉੱਥੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਅਣਸੁਖਾਵੀਂ ਘਟਨਾ ਨਾ ਵਾਪਰੇ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੋਵੇ। ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਦੁਨੀਆ ਭਰ ਚੋਂ ਬਹੁਤ ਸਾਰੇ ਵਿਅਕਤੀਆਂ ਦੀਆਂ ਨਜ਼ਰਾਂ ਉੱਥੇ ਟਿਕੀਆਂ ਹੋਈਆਂ ਨੇ ਕਿ ਵਧੀਆ ਤਰੀਕੇ ਨਾਲ ਹੋਵੇ। ਪਰ ਇਹ ਵੀ ਗੱਲ ਤੁਹਾਡੀ ਸਹੀ ਆ, ਜਿੱਥੇ ਕੁਝ ਲੋਕਾਂ ਨੂੰ ਇਹ ਚੰਗਾ ਲੱਗਾ ਤਾਂ ਕੁਝ ਲੋਕਾਂ ਨੂੰ ਬਹੁਤ ਇਹ ਮਾੜਾ ਲੱਗਾ। ਤਾਬੜਤੋੜ ਕਈ ਹਮਲੇ ਵੀ ਹੋਏ। ਇਹ ਪਹਿਲੀ ਦਫਾ ਨਹੀਂ ਹੋਇਆ। ਇਹ ਜਦੋਂ ਕਿਸਾਨ ਮੋਰਚੇ ਦੀ ਵੀ ਗੱਲ ਹੁਣ ਤੁਸੀਂ ਭਲੀ ਭਾਂਤ ਜਾਣੋ, ਉਦੋਂ ਵੀ ਇਸ ਨਾਲ ਚੀਜ਼ ਨੇ ਉੱਥੇ ਪਾਰਲੀਮੈਂਟ ਦੇ ਵਿੱਚ ਆਵਾਜ਼ ਬੁਲੰਦ ਕੀਤੀ ਸੀ ਕਿਸਾਨਾਂ ਲਈ, ਕਿਉਂਕਿ ਉਦੋਂ ਜਦੋਂ ਕਿਸਾਨਾਂ ਦੇ ਪ੍ਰਤੀ ਜਿਹੜਾ ਵਤੀਰਾ ਸੀਗਾ ਮੌਕੇ ਦੀ ਪ੍ਰਸ਼ਾਸਨ ਦਾ ਜੋ ਉੱਥੇ ਪੁਲਿਸ ਦਾ ਉਹਦੇ ਬਾਰੇ ਵੀ ਮੈਂ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ ਸੀ, ਕਿਉਂਕਿ ਜੋ ਉਹਨਾਂ ਦੇ ਨਾਲ ਕਾਰਵਾਈ ਹੋ ਰਹੀ ਸੀ ਉੱਥੇ ਅਥਰੂ ਗੈਸ ਦੀ ਵਰਤੋਂ ਕੀਤੀ ਗਈ, ਪਾਣੀ ਦੀਆਂ ਬਛੜਾਂ, ਜਿਹੜਾ ਵਾਟਰ ਕੈਨਨ, ਲਾਠੀ ਚਾਰਜ ਉਹਨਾਂ ਤੇ ਕੀਤਾ ਗਿਆ, ਉਹਦੇ ਨਾਲ ਸਾਡੇ ਵਰਗਿਆਂ ਦੇ ਹਿਰਦੇ ਜਿਹੜੇ ਸੀ ਵਲੂੰਦੜ ਗਏ। ਕਿਉਂਕਿ ਅਸੀਂ ਦੇਖਿਆ ਉੱਥੇ ਸਾਡੇ ਕਈ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਵੀ ਗੱਲਬਾਤ ਹੋਈ। ਮੇਰੇ ਆਪਣੇ ਜਿਹੜੇ ਮਾਤਾ ਪਿਤਾ ਨੇ ਉੱਥੇ ਬਜ਼ੁਰਗ ਵੀ ਨੇ, ਉਹ ਵੀ ਕਿਸਾਨੀ ਦੇ ਨਾਲ ਜੁੜਿਆ ਸੀ। ਉਹ ਮਿੱਟੀ ਦੇ ਨਾਲ ਮਿੱਟੀ ਉੱਥੇ ਕਰਕੇ ਤਦੀ ਉੱਥੇ UK ਦੇ ਵਿੱਚ ਆਏ ਸੀ। ਤਾਂ ਉਹਨਾਂ ਦੇ ਪ੍ਰਤੀ ਜਿਹੜਾ ਜੋ ਬਹੁਤ ਨਿਰਾਸ਼ਾ ਸੀਗੀ, ਜੋ ਉਹਨਾਂ ਨਾਲ ਮਾੜਾ ਵਤੀਰਾ ਹੋਇਆ, ਉਹਦੇ ਬਾਰੇ ਜਦੋਂ ਮੈਂ ਬਿਆਨ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਦਰਜ ਕੀਤੇ, ਜਦੋਂ ਸੋਸ਼ਲ ਮੀਡੀਆ ਦੇ ਵਿੱਚ, ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਭਾਜੀ ਵੀ ਕਈ ਸੌ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਟਵਿੱਟਰ ਜਾਂ ਫੇਸਬੁੱਕ ਜਾਂ ਇੰਸਟਾਗ੍ਰਾਮ ਅਕਾਊਂਟਸ ਬਣੇ ਸੀ, ਉਹ ਤਾਬੜਤੋੜ ਹਮਲੇ ਕੀਤੇ। ਲੈ ਲਓ ਜੀ, ਇਹ ਜਿਹੜਾ ਸਿੱਖ ਆ ਇਹ ਐਂਟੀ ਇੰਡੀਆ ਹੈ ਜਾਂ ਐਂਟੀ ਹਿੰਦੂ ਆ ਜਾਂ ਇਹ ਖਾਲਿਸਤਾਨੀ ਆ ਜਾਂ ਇਹ ਵੱਖਵਾਦੀ ਆ, ਇੱਦਾਂ ਆ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਿਹਾ ਤੁਸੀਂ ਆਪਣੀਆਂ ਗੱਲਾਂ ਕਰੀ ਜਾਓ, ਤੁਸੀਂ ਤਾਂ ਕੁਝ ਇਹੋ ਜਿਹੇ ਵਿਅਕਤੀ ਆ ਜਿਨ੍ਹਾਂ ਨੇ ਉੱਥੇ ਦੇ ਕਿਸਾਨਾਂ ਨੂੰ ਵੀ ਨਹੀਂ ਬਖਸ਼ਿਆ, ਜਿਹੜੇ ਉੱਥੇ ਦੇਸ਼ ਦੇ ਅੰਨਦਾਤਾ ਨੇ, ਜਿਨ੍ਹਾਂ ਦੀ ਬਦੌਲਤ ਤੁਸੀਂ ਉੱਥੇ ਦਾਲ ਫੁਲਕਾ ਛਕਦੇ ਹੋ, ਤੁਸੀਂ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਜੇ ਉਹ ਸਿੱਖ ਕਿਸਾਨਾਂ ਨੇ ਆਵਾਜ਼ ਉਠਾਈ ਤਾਂ ਤੁਸੀਂ ਉਹਨਾਂ ਨੂੰ ਖਾਲਿਸਤਾਨੀ ਕਹਿਤਾ। ਜੇ ਉੱਥੇ ਮੁਸਲਮਾਨ ਭਾਈਚਾਰੇ ਚੋਂ ਜਿਹੜੇ ਕਿਸਾਨਾਂ ਦੀ ਆਵਾਜ਼ ਕਦੀ ਵੀ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਤਾਂ ਤੁਸੀਂ ਉਹਨਾਂ ਨੂੰ ਪਾਕਿਸਤਾਨੀ ਕਹਿੰਦੇ। ਜੇ ਕੋਈ ਈਸਾਈ ਉਠਾਉਂਦਾ ਜਾਂ ਘੱਟ ਗਿਣਤੀ ਉਠਾਉਂਦਾ ਤੁਸੀਂ ਉਹਨਾਂ ਨੂੰ ਫਿਰੰਗੀ ਕਹਿੰਦੇ ਆ। ਇਹ ਮੈਂ ਕਿਹਾ ਕੋਈ ਵਧੀਆ ਇਨਸਾਨੀਅਤ ਵਾਲੀ ਗੱਲ ਨਹੀਂ। ਪਰ ਕੋਈ ਗੱਲ ਨਹੀਂ, ਮੈਂ ਤਾਂ ਆਵਾਜ਼ ਆਪਣੀ ਇੱਦਾਂ ਹੀ ਬਰਕਰਾਰ ਰੱਖੂੰਗਾ। ਤੇ ਫਿਰ ਜਦੋਂ ਮੈਂ ਦੇਖਿਆ ਕੁਝ ਮੀਡੀਆ ਦੇ ਵਿੱਚ ਕਈ ਇਹੋ ਜਿਹੇ ਵਿਅਕਤੀ ਸੀ ਜਾਂ ਚੈਨਲ ਸੀਗੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਮੇਰੇ ਵਰਗਿਆਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਵੀ ਮੈਂ ਜਵਾਬ ਦਿੱਤਾ ਉੱਥੇ ਪਾਰਲੀਮੈਂਟ ਦੇ ਵਿੱਚ ਵੀ, ਤਾਂ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਵੀ। ਤਾਂ ਇਸ ਦੇ ਨਾਲ ਜਦੋਂ ਮੈਂ ਦੇਖਿਆ ਕਿ ਉੱਥੇ ਕੁਝ ਜਿਹੜੇ ਐਕਟਰ ਸੀਗੇ ਤੇ ਕੁਝ ਜਿਹੜੇ ਕ੍ਰਿਕਟ ਦੇ ਖਿਡਾਰੀ ਸੀ, ਉਹਨਾਂ ਨੇ ਵੀ ਤਾਬੜਤੋੜ ਹਮਲੇ ਜਾਂ ਬਹੁਤ ਗਲਤ ਤਰੀਕੇ ਨਾਲ ਕਿਸਾਨਾਂ ਨੂੰ ਪੇਸ਼ ਕਰਨ ਦੀ ਗੱਲ ਆਖੀ, ਉਹ ਵੀ ਮੈਂ ਉਹਨਾਂ ਨੂੰ ਵੀ ਆੜੇ ਹੱਥ ਲਿਆ ਉੱਥੇ ਪਾਰਲੀਮੈਂਟ। ਮੈਂ ਸੋਚਿਆ ਇਤਿਹਾਸ ਗਵਾਹ ਰਹੂਗਾ ਕੀ ਕਾਰਵਾਈ ਉੱਥੇ ਹੋਈ, ਤਾਂ ਕਿਹਨੇ ਜਦੋਂ ਕੀ ਬੋਲਿਆ। ਸੋ ਚਾਹੇ ਉਹ ਕੋਈ ਮਸ਼ਹੂਰ ਵਿਅਕਤੀ ਹੋਣ, ਔਰ ਮੈਂ ਕਿਹਾ ਤੁਸੀਂ ਆਪਣੇ ਲੱਖਾਂ ਕਰੋੜਾਂ ਰੁਪਈਏ ਬਣਾ ਕੇ ਤਾਂ ਤੁਸੀਂ ਸਮਝਦੇ ਆ ਕਿ ਇੱਥੇ ਹੁਣ ਕਿਸਾਨਾਂ ਦੇ ਬਾਰੇ ਤੁਸੀਂ ਆਪਣਾ ਜਿਹੜਾ ਕਾਪੀ ਪੇਸਟ ਕਰਕੇ ਵੀ ਉਹੀ ਬਿਆਨ ਤੁਸੀਂ ਇੱਧਰ ਉੱਧਰ ਦਰਜ ਕਰੀ ਜਾਂਦੇ ਆ। ਉਹ ਸਾਡੇ ਵਰਗਿਆਂ ਨੂੰ ਉਹ ਦਿਸਦਾ ਨਹੀਂਗਾ। ਅਸੀਂ ਉਹਨਾਂ ਨੂੰ ਵੀ ਜਵਾਬਦੇਹ ਬਣਾਉਣਾ ਮੈਂ ਸਹੀ ਸਮਝਿਆ। ਤੇ ਜਿੱਥੇ ਤੱਕ ਆ ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟ, ਮੈਂ ਕਿਹਾ ਵੀ ਆ ਜਿਹੜੇ 2-2 ਰੁਪਈਆਂ ਦੀ ਟਵਿੱਟਰ ਟ੍ਰੋਲ ਫੈਕਟਰੀ ਹੈ ਨਾ, 2-2 ਰੁਪਈਆਂ ਦੀ ਟਵੀਟ ਇੱਥੇ ਠੋਕ ਰਹੇ ਆ ਇਹ ਬੰਦੇ ਦੇ ਖਿਲਾਫ, ਉਹ ਵੀ ਮੈਂ ਬੇਨਕਾਬ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਕੀਤੇ। ਕੁਝ ਜਿਹੜੇ ਉੱਥੇ ਮੀਡੀਆ ਆ ਉਹ ਬਹੁਤ ਜ਼ਿੰਮੇਵਾਰ ਤਰੀਕੇ ਨਾਲ ਉੱਥੇ ਆਪਣਾ ਫਰਜ਼ ਅਦਾ ਕਰ ਰਿਹਾ ਇੰਡੀਆ ਦੇ ਵਿੱਚ, ਉਹਨਾਂ ਨੇ ਵੀ ਇਹਨਾਂ ਵਿਅਕਤੀਆਂ ਨੂੰ ਬੇਨਕਾਬ ਕੀਤਾ। ਸੋ ਮੈਂ ਸਮਝਦਾ ਸੀਗਾ ਵੀ ਇਹ ਪਾਰਲੀਮੈਂਟ ਦੇ ਵਿੱਚ ਇਹ ਦਰਜ ਹੋਣਾ ਚਾਹੀਦਾ ਆ ਕਿ ਇਹ ਇਸ ਸਮੇਂ ਔਨ ਰਿਕਾਰਡ ਤੇ ਵੀ ਇਹ ਕੀ ਇਹੋ ਜਿਹੇ ਵਿਅਕਤੀ ਕਰ ਰਹੇ ਵੀ ਤੁਸੀਂ ਸਮਝ ਰਹੇ ਕਿ ਤੁਸੀਂ ਸਾਡੀ ਮਿੱਟੀ ਪਲੀਤ ਕਰਨੀ, ਸਾਨੂੰ ਇੱਥੇ ਬੇਇੱਜ਼ਤ ਕਰਨਾ। ਪਰ ਅਸੀਂ ਇਹ ਹੁਣ ਇਸ ਮੁਕਾਮ ਤੇ ਪਹੁੰਚ ਗਏ ਹਾਂ ਕਿ ਅਸੀਂ ਵਧੀਆ ਤਰੀਕੇ ਨਾਲ ਸਲੀਕੇ ਦੇ ਨਾਲ, ਭਾਜੀ ਇਹ ਗੱਲ ਹੁੰਦੀ ਹੈ ਕਿ ਤੁਸੀਂ ਸਲੀਕੇ ਨਾਲ ਰੌਲਾ ਆਪਾਂ ਨਹੀਂ ਪਾਉਣਾ। ਜੇ ਤੁਸੀਂ ਜ਼ੋਰਦਾਰ ਢੰਗ ਨਾਲ ਗੱਲ ਕਰਨੀ, ਉਹ ਸਲੀਕੇ ਦੇ ਨਾਲ ਗੱਲ ਕਰਕੇ ਤਾਂ ਉੱਥੇ
ਆਪਣੀ ਪਾਰਲੀਮੈਂਟ ਦੇ ਵਿੱਚ ਸਮੂਹ ਜੋ ਮੇਨ ਸਟ੍ਰੀਮ ਮੀਡੀਆ ਜਿਹਨੂੰ ਆਪਾਂ ਕਹੀਏ, ਸਿਰਫ ਹਾਂਜੀ ਇਹ ਨਹੀਂ ਸੀਗਾ ਵੀ ਸਿਰਫ ਪੰਜਾਬੀ ਜਾਂ ਸਿੱਖੀ ਗੱਲ ਕਰ ਰਿਹਾ, ਉਹ ਸਾਰੀ UK ਜਾਂ ਦੁਨੀਆ ਭਰ ਦੀ ਮੀਡੀਆ ਦੇ ਵਿੱਚ ਉਹ ਗੱਲਾਂ ਜਾ ਰਹੀਆਂ ਸੀ। ਤਾਂ ਮੈਂ ਧੰਨਵਾਦੀ ਹਾਂ ਉਚੇਚੇ ਤੌਰ ਤੇ ਸਾਡੇ ਕਿਸਾਨ ਭਰਾਵਾਂ ਦਾ ਉੱਥੇ ਪੰਜਾਬ ਵਿੱਚ, ਇੰਡੀਆ ਦੇ ਵਿੱਚ, ਜੋ ਬਹੁਤ ਸਾਰੇ ਆਪਣੇ ਹਰਿਆਣੇ, ਰਾਜਸਥਾਨ ਜਾਂ ਹੋਰ UP ਵੱਲੋਂ ਉਹਨਾਂ ਸਾਰਿਆਂ ਵੱਲੋਂ ਬਹੁਤ ਬਹੁਤ ਪਿਆਰ ਮਿਲਿਆ। ਮੈਂ ਪਿਛਲੇ ਸਾਲ ਵੀ ਗਿਆ, ਉਹਨਾਂ ਨੇ ਬਹੁਤ ਸਾਰਿਆਂ ਨੇ ਸਨਮਾਨਿਤ ਕੀਤਾ, ਪਿਆਰ ਨਾਲ ਮਿਲੇ, ਜੱਫੀਆਂ ਪਾਈਆਂ। ਤਾਂ ਉਹ ਕਹਿੰਦੇ ਵੀ ਤੁਹਾਡੇ ਕਰਕੇ ਸਾਨੂੰ ਹੋਰ ਹੌਸਲਾ ਮਿਲਿਆ ਕਿ ਸਾਡੀ ਵੀ ਕੋਈ ਖਬਰਸਾਰ ਲੈ ਰਿਹਾ ਆ, ਸਾਡੀ ਆਵਾਜ਼ ਦੁਨੀਆ ਭਰ ਤੱਕ ਪਹੁੰਚੀ ਆ। ਤਾਂ ਜਿਹੜੇ ਉੱਥੇ ਬਾਹਰ ਵੀ USA ਦੇ ਵਿੱਚ, ਕੈਨੇਡਾ ਦੇ ਵਿੱਚ ਹੋਰ ਵੀ ਬਹੁਤ ਸਾਰੇ ਵਿਅਕਤੀਆਂ ਨੇ ਆਵਾਜ਼ ਉਠਾਈ, ਉਹਨਾਂ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ। ਤਾਂ ਕਹਿੰਦੇ ਤੁਸੀਂ ਵਧੀਆ ਸੱਚ ਹੱਕ ਦੀ ਆਵਾਜ਼ ਇੱਦਾਂ ਹੀ ਅੱਗੇ ਤੋਂ ਬਰਕਰਾਰ ਰੱਖਿਓ ਜੀ। ਤੁਹਾਡੇ ਸਾਥੀ ਜਿਹੜੇ MP ਪ੍ਰੀਤ ਕੌਰ ਗਿੱਲ, ਉਹਨਾਂ ਨੇ ਵੀ ਰੀਸੈਂਟਲੀ ਮੁੱਦਾ ਚੱਕਿਆ ਵੀ ਆਪਾਂ ਦੇਖਿਆ ਵੀ ਹੁਣ ਜਦੋਂ ਉੱਥੇ ਫੜੋ ਫੜਾਈ ਹੋਈ, ਇੰਟਰਨੈਟ ਦਾ ਜਿਹੜਾ ਉਹ ਸਾਰਾ ਰੌਲਾ ਪਿਆ, ਪ੍ਰੋਟੈਸਟਰ ਗਏ, ਝੰਡੇ ਦਾ ਨੂੰ ਲੈ ਕੇ ਬਹੁਤ ਰੌਲਾ ਪਿਆ। ਉੱਥੇ ਕੁਝ MPs ਜਾਂ ਜਿਹੜੇ ਲੀਡਰਸ ਆ, ਉਹਨਾਂ ਨੇ ਉਹਨਾਂ ਪ੍ਰੋਟੈਸਟਰਸ ਨੂੰ ਟੈਰਰਿਸਟ ਤੱਕ ਜਿਹੜਾ ਵਾਕਿਆ, ਤੁਹਾਡੇ ਸਾਥੀ MP ਨੇ ਉਸ ਚੀਜ਼ ਦੇ ਵੀ ਇਤਰਾਜ਼ ਜਿਹੜਾ ਉਹ ਜਤਾਇਆ, ਕਿਉਂਕਿ ਇਹ ਅੱਖਰ ਮੈਟਰ ਕਰਦੇ। ਜਿੱਦਾਂ ਤੁਸੀਂ ਕਿਹਾ ਵੀ ਔਨ ਰੈਕਰਡ ਜਿਹੜੀਆਂ ਚੀਜ਼ਾਂ ਜਾਂਦੀਆਂ ਆ, ਵੀ ਉਹ ਸਾਰੀਆਂ ਚੀਜ਼ਾਂ ਜਾਂਦੀਆਂ ਆ। ਇਹਨਾਂ ਨੂੰ ਕਿੱਦਾਂ ਜਿਹੜਾ ਉਹ ਦੇਖਦੇ ਆ ਵੀ ਕੀ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਉੱਥੇ ਕਿੱਦਾਂ ਮਾਈਨੋਰਟੀਜ਼ ਦਾ ਘਾਣ ਹੋ ਰਿਹਾ, ਤੇ ਉਹ ਉਸ ਸਰਕਾਰ ਦੇ, ਉਸ ਸਟੇਟ ਦੀ, ਉਸ ਕੰਟਰੀ ਦੀ ਬੋਲੀ ਬੋਲ ਰਹੇ ਨੇ? ਇਹ ਦੇਖੋ, ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਆ, ਹਰ ਇੱਕ ਨੂੰ ਆਪਣੀ ਸੋਚ ਮੁਬਾਰਕ ਹੋਵੇ। ਹੁਣ ਜੋ ਤੁਸੀਂ ਗੱਲ ਆਖੀ ਕਿ ਉਹ ਕੰਜ਼ਰਵੇਟਿਵ ਪਾਰਟੀ ਦਾ ਇੱਕ ਜਿਹੜਾ MP ਸੀਗਾ, ਉਹਨੇ ਮਾੜੀ ਸ਼ਬਦਾਵਲੀ ਵਰਤੀ ਕਿ ਜੋ ਸਾਰੇ ਇਹ ਜੋ ਰੋਸ ਪ੍ਰਗਟ ਕਰ ਰਹੇ ਨੇ ਵੀ ਇਹ ਸਾਰੇ ਵੱਖਵਾਦੀ, ਅੱਤਵਾਦੀ ਨੇ। ਦੇਖੋ, ਤੁਸੀਂ ਸਾਰਿਆਂ ਨੂੰ ਇੱਕ, ਜੇ ਕਹਿ ਲਓ ਵੀ ਇੱਕੋ ਹੀ ਸਟੀਰੀਓਟਾਈਪ ਨਹੀਂ ਕਰ ਸਕਦੇ। ਬਿਲਕੁਲ, ਜਨਰਲਾਈਜ਼ ਆਕਿਆ ਆਪਣੀ ਗੱਲ ਕਰਦਾ, ਕੋਈ ਸਹਿਮਤ ਹੋਵੇ ਜਾਂ ਨਾ ਸਹਿਮਤ ਹੋਵੇ, ਇਹ ਗੱਲ ਵੱਖਰੀ ਆ। ਪਰ ਤੁਸੀਂ ਹਰ ਇੱਕ ਨੂੰ ਬਿਨਾਂ ਮਤਲਬ ਤੋਂ ਜਦੋਂ ਤੁਸੀਂ ਅੱਤਵਾਦੀ ਲਫ਼ਜ਼ ਵਰਤਣ ਲੱਗ ਪੈਂਦੇ ਆ, ਇਹ ਬਹੁਤ ਹੀ ਜੋ ਅਹਿਮੀਅਤ ਰੱਖਦੇ ਨੇ ਕਿ ਉਹ ਜਦੋਂ ਸ਼ਬਦ ਆਪਾਂ ਕਿਹੜੇ ਵਰਤਦੇ ਆ। ਸੋ ਇਹਦੇ ਬਾਰੇ ਅਸੀਂ ਜਦੋਂ ਆਪਸ ਵੀ ਸਲਾਹ ਕੀਤੀ ਉੱਥੇ, ਪ੍ਰੀਤ ਜਿਹੜੇ MP ਨੇ, ਅਸੀਂ 2 ਸਿੱਖ MP ਆ ਉੱਥੇ, ਅਸੀਂ ਵੀ ਆਪਸ ਗੱਲਬਾਤ ਕੀਤੀ। ਅਸੀਂ ਜਿਹੜੇ ਸਾਡੇ ਸ਼ੈਡੋ ਮੰਤਰੀ ਨੇ ਉੱਥੇ, ਕੈਥਰੀਨ ਵੈਸਟ, ਡੇਵਿਡ ਲੈਮੀ, ਉਹਨਾਂ ਨਾਲ ਵੀ ਗੱਲਬਾਤ ਕੀਤੀ ਕਿ ਤੁਸੀਂ ਇਹ ਜਿਹੜਾ ਆਵਾਜ਼ ਆਪਣੀ ਬੁਲੰਦ ਕਰਨੀ ਚਾਹੀਦੀ। ਸੋ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਜਿਹੜੇ ਵਿਦੇਸ਼ ਮੰਤਰੀ ਜਿਹੜੇ ਲੋਰਡ ਅਹਿਮਦ ਆ, ਉਹਨਾਂ ਨਾਲ ਮੁਲਾਕਾਤ ਕਰਕੇ ਤਾਂ ਆਪਾਂ ਇਸ ਗੱਲ ਦਾ ਹੋਰ ਵੀ ਆਪਾਂ ਖੁਲਾਸਾ ਕਰਾਂਗੇ। ਸੋ ਫਿਰ ਅਸੀਂ ਆਪਸ 'ਚ ਇਹ ਵੀ ਤੈਅ ਕੀਤਾ ਕਿ ਜਿਹੜੇ ਮੇਰੇ ਸਾਥੀ ਜਿਹੜੇ ਪ੍ਰੀਤ ਗਿੱਲ ਨੇ, ਉਹ ਜੋ ਸ਼ੈਡੋ ਵਿਦੇਸ਼ ਮੰਤਰਾਲਾ ਜੋ ਹੁੰਦਾ ਆ, ਕਿਉਂਕਿ ਉਹ ਵੀ ਵਿਰੋਧੀ ਧਿਰ ਦੇ ਵਿੱਚ ਨੇ, ਸੋ ਸਾਡੇ ਉੱਥੇ ਸ਼ੈਡੋ ਲਫ਼ਜ਼ ਵਰਤੇ ਇਸ ਕਰਕੇ ਨੇ ਵੀ ਇੱਕ ਤਾਂ ਮੰਤਰੀ ਹੁੰਦਾ ਆ ਤੇ ਇੱਕ ਸ਼ੈਡੋ ਮੰਤਰੀ। ਤੁਸੀਂ ਜ਼ਿਕਰ ਕੀਤਾ ਕਿ ਮੈਂ ਸ਼ੈਡੋ ਟਰਾਂਸਪੋਰਟ ਮੰਤਰੀ ਆ, ਸੋ ਟਰਾਂਸਪੋਰਟ ਦੇ ਜਾਂ ਰੇਲਵੇ ਦੇ ਮਸਲਿਆਂ ਦੇ ਬਾਰੇ, ਜੋ ਆਵਾਜਾਈ ਬਾਰੇ, ਉਹਦੇ ਬਾਰੇ ਜੋ ਬਿਆਨ ਕਰਨਾ, ਉਹ ਮੇਰਾ ਫਰਜ਼ ਬਣਦਾ ਹੁੰਦਾ ਆ। ਉਹ ਹੈਗੇ ਸਾਡੇ ਜਿਹੜਾ ਫੋਰਨ ਆਫਿਸ, ਜੋ ਇੰਟਰਨੈਸ਼ਨਲ ਏਡ ਅਸੀਂ ਦਿੰਦੇ ਆ UK ਤੋਂ ਹੋਰ ਦੇਸ਼ਾਂ ਦੇ ਵਿੱਚ। ਸੋ ਜੋ ਹੋਰ ਵਿਦੇਸ਼ਾਂ ਦੇ ਵਿੱਚ ਜਿਹੜੇ ਮਸਲੇ ਹੁੰਦੇ ਨੇ, ਉਹਨਾਂ ਦੇ ਬਾਰੇ ਉਹ ਵੀ ਇੱਕ ਬੁਲਾਰਾ ਨੇ। ਸੋ ਡੇਵਿਡ ਲੈਮੀ ਦੀ ਜੋ MP ਨੇ, ਉਹਨਾਂ ਦੀ ਟੀਮ ਦੇ ਵਿੱਚ ਨੇ। ਸੋ ਉਹ ਅਸੀਂ ਤੈਅ ਕੀਤਾ ਕਿ ਉੱਥੇ ਪਾਰਲੀਮੈਂਟ ਦੇ ਵਿੱਚ ਇੱਕ ਪੁਆਇੰਟ ਆਫ ਆਰਡਰ ਕੀਤਾ ਜਾਊਗਾ, ਜਿਸ ਅਧੀਨ ਉਸ ਮੈਂਬਰ ਆਫ ਪਾਰਲੀਮੈਂਟ ਦੇ ਖਿਲਾਫ ਜੋ ਪਾਰਲੀਮੈਂਟ ਦੇ ਵਿੱਚ ਦਰਜ ਕੀਤਾ ਜਾਵੇਗਾ ਉਹ ਬਿਆਨ। ਸੋ ਉਸ ਸਮੇਂ ਅਸੀਂ ਉੱਥੇ ਜੋ ਹਮਖਿਆਲੀ ਵਿਅਕਤੀ ਸੀ, ਉਦੋਂ ਮੈਂ ਵੀ ਪ੍ਰੀਤ ਦੇ ਨਾਲ ਬਿਲਕੁਲ ਨਾਲ ਹੀ ਬੈਠਾ ਸੀ। ਅਸੀਂ ਤਾਂ ਕਿ ਇਹ ਪੁਆਇੰਟ ਆਫ ਆਰਡਰ ਇਹ ਜਾਵੇ, ਤਾਂ ਕਿ ਲੋਕਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਇੱਕ ਆਵਾਜ਼ ਦੇ ਨਾਲ, ਇੱਕ ਸੋਚ ਦੇ ਨਾਲ ਇਹ ਬੇਨਕਾਬ, ਜਿਹੜੇ ਗਲਤ ਸ਼ਬਦਾਵਲੀ ਨੂੰ ਬੇਨਕਾਬ ਕਰਨ ਜਾ ਰਹੇ ਹਾਂ। ਸੋ ਉਹਦੇ ਪ੍ਰਤੀ ਸਪੀਕਰ ਸਾਹਿਬ ਨੇ ਵੀ ਕਿਹਾ ਕਿ ਹਰ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਬਹੁਤ ਹੀ ਇਹਦੇ ਬਾਰੇ ਸੰਜੀਦਗੀ ਦੇ ਨਾਲ ਸੋਚਣਾ ਚਾਹੀਦਾ ਆ ਕਿ ਜਦੋਂ ਆਪਾਂ ਸ਼ਬਦ ਵਰਤਦੇ ਹਾਂ ਤਾਂ ਉਹ ਗਲਤ ਸ਼ਬਦ ਨਾ ਹੋਣ ਤੇ ਕਿਸੇ ਇੱਕ ਨੂੰ ਠੇਸ ਨਾ ਪਹੁੰਚੇ। ਪਰ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਸਿਰਫ ਸਹੀ ਗੱਲ ਕਰੋ, ਉੱਥੇ ਤੁਸੀਂ ਜੋ ਨਫ਼ਰਤ ਦੇ ਬੀਜ ਨਾ ਬੀਜੋ ਆਪਣੇ ਗਲਤ ਸ਼ਬਦਾਂ ਦੇ ਨਾਲ। ਬਿਲਕੁਲ। ਤਨਮਨਜੀਤ ਸਿੰਘ ਜੀ, ਹੁਣ ਜਿੱਦਾਂ ਮੌਜੂਦਾ ਜਿਹੜੀ ਸਰਕਾਰ ਆ, ਜਿਹੜੀ ਉਹ ਕੰਜ਼ਰਵੇਟਿਵ ਪਾਰਟੀ ਦੀ ਆ, ਤੁਸੀਂ ਲੇਬਰ ਪਾਰਟੀ ਦੇ ਵੱਲੋਂ ਆ, ਜੋ ਇੰਡੀਆ ਹੁਣ ਖਾਸ ਕਰਕੇ ਮਾਈਨੋਰਟੀਜ਼, ਚਾਹੇ ਉਹ ਸਿੱਖ ਆ, ਮੁਸਲਮਾਨ ਆ ਜਾਂ ਦਲਿਤ ਆ ਜਾਂ ਹੋਰ ਭਾਈਚਾਰਿਆਂ ਦੇ ਨਾਲ ਜਿੱਦਾਂ ਦਾ ਉੱਥੇ ਸਲੂਕ ਹੋ ਰਿਹਾ ਆ। ਆਪਾਂ ਰਾਮਨੌਮੀ ਦੇ ਉੱਤੇ ਵੀ ਦੇਖਿਆ ਵੀ ਕਿਸ ਤਰੀਕੇ ਦੀ ਹਿੰਸਾ ਇੱਕ ਸਪੈਸੀਫਿਕ ਵਰਗ ਵੱਲੋਂ ਜਿਹੜੀ ਉੱਥੇ ਕੀਤੀ ਗਈ ਜਾਂ ਉੱਦਾਂ ਦੀ ਚੀਜ਼ ਜਿਹੜੀ ਉਹ ਪ੍ਰਚਾਰੀ ਗਈ। ਬਤੌਰ ਆਪੋਜੀਸ਼ਨ ਦੇ ਵਿੱਚ ਹੁੰਦੇ ਹੋਏ ਤੁਸੀਂ ਸਰਕਾਰ ਨੂੰ ਕੀ ਰਾਏ ਦਿੰਦੇ ਆ ਵੀ
ਵੀ ਇੰਡੀਆ ਨੂੰ ਕਿੱਦਾਂ ਚੈੱਕ ਐਂਡ ਬੈਲੈਂਸ ਦੇ ਵਿੱਚ ਰੱਖਿਆ ਜਾਵੇ ਵੀ ਭਾਈ ਉੱਥੇ ਮਾਈਨੋਰਟੀਜ਼ ਦੀ ਆਵਾਜ਼ ਨਾ ਦੱਬੀ ਜਾਵੇ? ਦੇਖੋ, ਘੱਟ ਗਿਣਤੀਆਂ ਦੇ ਨਾਲ ਜਿਹੋ ਜਿਹਾ ਵਤੀਰਾ ਹੁੰਦਾ, ਉਹ ਤੁਹਾਨੂੰ ਉਸ ਦੇਸ਼ ਦੇ ਪ੍ਰਤੀ ਬਹੁਤ ਕੁਛ ਤੁਹਾਨੂੰ ਪਤਾ ਲੱਗਦਾ ਆ। ਜੀ। ਇਹ ਸਿਆਣੇ ਇਹ ਗੱਲ ਆਖਦੇ ਨੇ ਕਿ ਜਿਸ ਦੇਸ਼ ਦੇ ਵਿੱਚ ਜਿਹੜੇ ਘੱਟ ਗਿਣਤੀਆਂ ਹੁੰਦੀਆਂ ਨੇ, ਜਾਂ ਔਰਤਾਂ ਦੇ ਅਧਿਕਾਰ, ਜਾਂ ਹੋਰ ਜਿਹੜੇ ਜੋ ਵਿਅਕਤੀ ਜਿਨ੍ਹਾਂ ਤੇ ਅਤਿਆਚਾਰ ਜ਼ਿਆਦਾ ਹੁੰਦਾ, ਜਦੋਂ ਜਿਸ ਤਰੀਕੇ ਨਾਲ ਉਹਨਾਂ ਦੇ ਪ੍ਰਤੀ ਵਤੀਰਾ ਹੁੰਦਾ, ਉਸ ਤੋਂ ਤੁਹਾਨੂੰ ਦੇਸ਼ ਦਾ ਇਹ ਪਤਾ ਲੱਗਦਾ ਕਿ ਕਿੰਨਾ ਕਿਤੇ ਵਿਕਾਸ ਹੋਇਆ ਆ, ਹਾਊ ਸੋਫਿਸਟੀਕੇਟਡ ਦਾ ਡੈਮੋਕ੍ਰੇਸੀ ਇਜ਼, ਕਿ ਕਿੰਨੀ ਕੁ ਇਹ ਵਧੀਆ ਤਰੀਕੇ ਨਾਲ ਉਹ ਢਾਂਚਾ ਉੱਥੇ ਹੈਗਾ ਆ। ਸੋ ਇਹ ਸਾਡਾ ਇਹ ਫਰਜ਼ ਬਣਦਾ ਆ, ਚਾਹੇ ਆਪਾਂ ਯੂਕੇ ਦੇ ਵਿੱਚ ਹੋਏ, ਯੂਐਸ ਦੇ ਵਿੱਚ ਵੀ, ਆਪਾਂ ਇਹ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹੀਏ ਕਿ ਘੱਟ ਗਿਣਤੀਆਂ ਦੇ ਅਧਿਕਾਰਾਂ ਦੇ ਪ੍ਰਤੀ ਹਰ ਸਰਕਾਰ ਬਹੁਤ ਹੀ ਸੰਜੀਦਗੀ ਦੇ ਨਾਲ ਉਸ ਨੂੰ ਲਵੇ, ਤਾਂ ਉਹਨਾਂ ਦੇ ਜਿਹੜੇ ਹੱਕ ਨੇ ਉਹਨਾਂ ਦੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਮੌਕਾ ਮਿਲੇ, ਪਰ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਵੀ ਹੋਵੇ। ਸੋ ਇਸ ਗੱਲ ਨੂੰ ਮੁੱਖ ਰੱਖਦੇ ਹੋਇਆ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਚਾਹੇ ਉਹ ਇੰਡੀਆ ਹੋਵੇ, ਪਾਕਿਸਤਾਨ ਹੋਵੇ, ਚਾਹੇ ਸ੍ਰੀਲੰਕਾ, ਚਾਹੇ ਪੈਲਸਟਾਈਨ ਹੈ, ਚਾਹੇ ਕਿਤੇ ਹੋਰ ਦੁਨੀਆ ਦੇ ਜਿੱਥੇ ਵੀ ਆਪਣੇ ਘੱਟ ਗਿਣਤੀਆਂ ਦੇ ਨਾਲ ਕੋਈ ਅਤਿਆਚਾਰ ਹੁੰਦਾ, ਉਹ ਮੈਂ ਆਵਾਜ਼ ਬੁਲੰਦ ਕਰਦਾ ਆ। ਤਾਂ ਸਾਡੀ ਸਰਕਾਰ ਨੂੰ ਵੀ ਇਹ ਹਮੇਸ਼ਾ ਇਹ ਬੇਨਤੀ ਰਹਿੰਦੀ ਆ, ਹੁਣ ਵੀ ਅਸੀਂ ਇਹੀ ਬੇਨਤੀ ਕੀਤੀ ਆ ਕਿ ਤੁਸੀਂ ਉਹ ਘੱਟ ਗਿਣਤੀਆਂ ਦੇ ਨਾਲ ਕੋਈ ਵਿਤਕਰਾ ਨਾ ਹੋਵੇ। ਉਹ ਸਾਡਾ ਫਰਜ਼ ਬਣਦਾ ਹੈ, ਤਾਂ ਅਸੀਂ ਸਮੇਂ-ਸਮੇਂ ਤੇ ਇਹ ਆਵਾਜ਼ ਬੁਲੰਦ ਕਰਦੇ ਰਹਿੰਦੇ ਆ। ਉਚੇਚੇ ਤੌਰ ਤੇ ਜਿਹੜੇ ਮੇਰੇ ਹਲਕੇ 'ਚ ਇੰਡੀਆ ਤੇ ਪਾਕਿਸਤਾਨ ਦੇ ਨਾਲ ਤਾਲੁਕ ਰੱਖਦੇ ਬਹੁਤ ਸਾਰੇ ਵਿਅਕਤੀ ਨੇ, ਸੋ ਉਹ ਸਮੇਂ-ਸਮੇਂ ਤੇ ਉਹ ਮੈਨੂੰ ਬੇਨਤੀਆਂ ਕਰਦੇ ਰਹਿੰਦੇ ਨੇ ਕਿ ਚਾਹੇ ਪੰਜਾਬ ਦੇ ਵਿੱਚ ਹੋ ਰਿਹਾ ਜਾਂ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਆ, ਉਹਦੇ ਬਾਰੇ ਤੁਸੀਂ ਬਿਆਨ ਦਿਓ। ਜਾਂ ਕਈ ਦਫਾ ਆਪਾਂ ਦੇਖਦੇ ਹਾਂ ਵੀ ਜਿਹੜੇ ਘੱਟ ਗਿਣਤੀਆਂ ਉੱਥੇ ਪਾਕਿਸਤਾਨ ਦੇ ਵਿੱਚ ਵੀ ਆ, ਚਾਹੇ ਉਹ ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ, ਈਸਾਈ ਭਾਈਚਾਰਾ, ਉਹਨਾਂ ਦੇ ਨਾਲ ਜੇ ਕੋਈ ਵਿਤਕਰਾ ਹੁੰਦਾ, ਉਹਦੇ ਲਈ ਵੀ ਆਵਾਜ਼ ਬੁਲੰਦ ਕਰਨਾ, ਉਹਦੇ ਬਾਰੇ ਵੀ ਬਿਆਨਬਾਜ਼ੀ ਕਰਨੀ, ਉਹ ਵੀ ਬਹੁਤ ਜ਼ਰੂਰੀ ਹੁੰਦੀ। ਸੋ ਮੈਂ ਕਰਦਾ ਰਹਿੰਦਾ ਆ, ਤੇ ਅੱਗੇ ਤੋਂ ਵੀ ਅਸੀਂ ਸਰਕਾਰਾਂ ਨੂੰ ਇਹ ਜਵਾਬਦੇਹ ਬਣਾਉਣਾ ਬਹੁਤ ਜ਼ਰੂਰੀ ਆ। ਪਰ ਇਹ ਵੀ ਜ਼ਰੂਰੀ ਹੈ ਕਿ ਅਸੀਂ ਜਿਹੜੀ ਸਾਡੀ ਸਰਕਾਰ ਆ, ਉਹ ਮਨੁੱਖੀ ਅਧਿਕਾਰਾਂ ਦੀ ਅਹਿਮੀਅਤ ਨੂੰ ਪਹਿਚਾਣੇ। ਸਿਰਫ ਵਪਾਰ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਮਨੁੱਖੀ ਅਧਿਕਾਰਾਂ ਦੀਆਂ ਵੀ ਨਾਲ ਦੀ ਨਾਲ ਗੱਲਾਂ ਜ਼ਰੂਰੀ ਆ। ਜੀ, ਕਿਉਂਕਿ ਯੂਕੇ ਦੀ ਸਰਕਾਰ ਦਾ ਦੇਖੋ ਇਹ ਹਿਸਟਰੀ ਰਹੀ ਆ ਵੀ ਮਾਈਨੋਰਟੀਜ਼ ਨੂੰ ਦੱਬਣ ਦੇ ਲਈ ਉਹਨਾਂ ਨੇ ਇੰਡੀਆ ਦੇ ਸਰਕਾਰ ਦੀ ਉੱਥੇ ਮਦਦ ਕੀਤੀ। 1984 ਦੇ ਵਿੱਚ ਜਿਹੜਾ ਹਮਲਾ ਉੱਥੇ ਹੋਇਆ, ਇਹ ਹੁਣ ਦਸਤਾਵੇਜ਼ ਗਵਾਹ ਨੇ ਵੀ ਕਿਸ ਤਰੀਕੇ ਦੇ ਨਾਲ ਉਦੋਂ ਥ੍ਰੈਚਰ ਹੋਣਾ ਨੇ ਜਿਹੜੀ ਉਹ ਮਦਦ ਜਿਹੜੀ ਉਹ ਕੀਤੀ ਸੀਗੀ। ਸੋ ਜਵਾਬਦੇਹ ਬਣਾਉਣਾ ਤੇ ਉਹਨਾਂ ਨੂੰ ਲਾਈਨ ਦੇ ਵਿੱਚ ਰੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੈਗਾ ਆ। ਦੇਖੋ, ਇਹ ਜਿਹੜਾ ਤੁਸੀਂ 1984 ਦਾ ਜਿਹੜਾ ਮਸਲਾ ਦੇ ਬਾਰੇ ਜਿਹੜਾ ਜ਼ਿਕਰ ਕੀਤਾ ਆ, ਉਹ ਉਸ ਸਮੇਂ ਜਿਹੜੇ ਮਾਰਗਰਟ ਥੈਚਰ ਜਿਹੜੀ ਪ੍ਰਧਾਨ ਮੰਤਰੀ ਸੀ, ਕੰਜ਼ਰਵੇਟਿਵ ਪਾਰਟੀ ਦੀ ਪ੍ਰਧਾਨ ਮੰਤਰੀ, ਉਹਨੇ ਉਦੋਂ ਉੱਥੇ ਵਿਅਕਤੀ ਵੀ ਬਾਹਰ ਭੇਜੇ ਉੱਥੇ ਕਿ ਉਹਨਾਂ ਨੂੰ ਸੁਝਾਅ ਦੇਣ ਨੂੰ, ਜਦੋਂ ਦਰਬਾਰ ਸਾਹਿਬ ਤੇ ਹਜੇ ਹਮਲਾ ਹੋਇਆ ਵੀ ਨਹੀਂ ਸੀ, ਵੀ ਉਹਨਾਂ ਨੂੰ ਸੁਝਾਅ ਦੇਣ ਦੇ ਲਈ। ਜਦੋਂ ਇਹ ਖੁਲਾਸਾ ਹੋਇਆ 30 ਸਾਲ ਬਾਅਦ, ਜਦੋਂ ਫਾਈਲਾਂ, ਜਦੋਂ ਦਸਤਾਵੇਜ਼ ਖੁੱਲ੍ਹਦੇ ਨੇ, ਤਾਂ ਉਦੋਂ ਖੋਜੀ ਪੱਤਰਕਾਰ ਸੀ, ਤੁਸੀਂ ਵੀ ਹੁਣ ਮੀਡੀਆ ਦੇ ਵਿੱਚ ਕਰਦੇ ਕਰਕੇ, ਉੱਥੇ ਯੂਕੇ ਦੇ ਵਿੱਚ ਵੀ ਕਈ ਖੋਜੀ ਪੱਤਰਕਾਰਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ, ਤੇ ਉਦੋਂ ਵੀ ਮੈਂ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਉਠਾਈ। ਤਾਂ ਅਸੀਂ ਇਸ ਗੱਲ ਤੋਂ ਵੀ ਮੈਂ ਸਰੋਤਿਆਂ ਨੂੰ ਜੋ ਜਾਣੂ ਕਰਾਉਣਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਲੇਬਰ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਵੀ ਇਹ ਦਰਜ ਕਰਵਾਇਆ, ਸਾਡੀ ਲੀਡਰਸ਼ਿਪ ਤੋਂ, ਪਿਛਲੀ ਚੋਣ ਦੇ ਵੇਲੇ ਵੀ ਤਾਂ ਇਸ ਚੋਣ ਦੇ ਵੇਲੇ ਵੀ, ਕਿ ਜੇ ਲੇਬਰ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹਦੇ ਬਾਰੇ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਉਸ ਸਮੇਂ ਦੀ ਯੂਕੇ ਸਰਕਾਰ ਨੇ ਇਹ ਕੀ ਕੁਛ ਉੱਥੇ ਕੀਤਾ, ਕਿਉਂਕਿ ਇਹ ਜਦੋਂ ਇਹਨਾਂ ਨੇ ਇਨਕੁਆਇਰੀ ਵੀ ਬਿਠਾਈ, ਉਹਨੂੰ ਰਫਾ ਦਫਾ ਕਰ ਦਿੱਤਾ। ਉਹ ਇੰਡੀਪੈਂਡੈਂਟ ਆਜ਼ਾਦਾਨਾ ਇਨਕੁਆਇਰੀ ਹੋਣੀ ਚਾਹੀਦੀ ਆ। ਬਿਲਕੁਲ। ਤਨਮਨਜੀਤ ਸਿੰਘ, ਤੇ ਅਸੀਂ ਜੀ ਬ੍ਰੈਕਸਿਟ ਤੁਹਾਡੇ ਉੱਥੇ ਹੋਇਆ, ਚਲੋ ਥੋੜਾ ਜਿਹਾ ਤੁਹਾਡੇ ਉੱਥੇ ਦੀ ਲੋਕਲ ਵੀ ਆਪਾਂ ਜੇ ਗੱਲ ਕਰਦੇ ਜਾਈਏ, ਇਕਨੋਮੀ ਦੇ ਉੱਤੇ ਬੜਾ ਤਰ੍ਹਾਂ ਦਾ ਜਿਹੜਾ ਉਹ ਅਸਰ ਹੋਇਆ, ਕਿਉਂਕਿ ਜਿਹੜੇ ਲੋਕ ਉਹਨਾਂ ਨੇ ਇਹ ਸੋਚ ਕੇ ਉਦੋਂ ਸਪੋਰਟ ਕੀਤੀ ਵੀ ਬੈਟਰ ਹੋਊਗਾ, ਉਹਨਾਂ ਨੂੰ ਕਈਆਂ ਨੂੰ ਉਹਦੇ ਵਿੱਚ ਨਿਰਾਸ਼ਾ ਵੀ ਜਿਹੜੀ ਉਹ ਦੇਖਣੀ ਪਈ। ਰਾਈਟ ਨਾਓ ਕੀ ਸਥਿਤੀ ਆ ਇਸ ਇਕਨੋਮੀ, ਕਿਉਂਕਿ ਦੁਨੀਆ ਭਰ ਦੇ ਵਿੱਚ ਇਕਨੋਮੀ ਬੜੀ ਲੜਖੜਾ ਰਹੀ ਆ, ਸੋ ਉੱਥੇ ਦੀ ਇਕਨੋਮੀ, ਬ੍ਰੈਕਸਿਟ, ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਤੁਸੀਂ ਉੱਥੇ ਦੇਖ ਰਹੇ ਹੋ? ਬਜਟ ਵੀ ਮੈਨੂੰ ਲੱਗਦਾ ਹੁਣੇ ਪੇਸ਼ ਕੀਤਾ ਗਿਆ ਤੁਹਾਡੇ ਉੱਥੇ। ਜੀ ਦੇਖੋ, ਜਿਸ ਤੱਕ ਤੁਸੀਂ ਬ੍ਰੈਗਜ਼ਿਟ ਦੀ ਗੱਲ ਕੀਤੀ ਆ, ਮੈਂ ਤੁਹਾਡੇ ਸਰੋਤਿਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਵੀ ਬ੍ਰੈਗਜ਼ਿਟ ਉਦੋਂ ਹੋਇਆ ਕਿ ਜਦੋਂ ਯੂਕੇ ਪਹਿਲਾਂ ਯੂਰਪੀਅਨ ਯੂਨੀਅਨ ਜੋ EU ਦਾ ਹਿੱਸਾ ਸੀ, ਪਰ ਫਿਰ ਉੱਥੇ ਸਾਡੇ ਇੱਕ ਵੋਟ ਹੋਈ, ਇੱਕ ਰੈਫਰੈਂਡਮ, ਵੋਟਾਂ ਪਈਆਂ ਤੇ 2016 ਦੇ ਵਿੱਚ ਕਿ ਤੁਸੀਂ ਯੂਰਪੀਅਨ ਯੂਨੀਅਨ ਦਾ ਹਿੱਸਾ ਰਹਿਣਾ ਚਾਹੁੰਦੇ ਆ ਜਾਂ ਨਹੀਂ। ਉਹ ਦੇਸ਼ ਦੇ ਵਿੱਚ ਇਹੋ ਜਿਹੀ ਸਥਿਤੀ ਹੋ ਗਈ ਵੀ 52% 52% ਨੇ
ਇਸ ਹੱਕ ਦੇ ਵਿੱਚ ਵੋਟ ਪਾਈ ਵੀ ਅਸੀਂ ਨਿਕਲ ਜਾਈਏ ਯੂਰਪੀਅਨ ਯੂਨੀਅਨ ਤੋਂ। 48% ਦੀ ਜੋ 48% ਨੇ ਇਹ ਕਿਹਾ ਕਿ ਨਹੀਂ ਅਸੀਂ EU ਦੇ ਵਿੱਚ ਰਹਿਣਾ ਚਾਹੁੰਦੇ ਹਾਂ। ਸੋ ਉਹ 52% ਨੂੰ ਮੁੱਖ ਰੱਖਦੇ ਹੋਏ ਜੋ UK ਨੇ ਬ੍ਰੈਗਜ਼ਿਟ ਕੀਤਾ, ਯਾਨੀ ਕਿ ਬ੍ਰਿਟਨ ਨੇ ਐਗਜ਼ਿਟ ਕੀਤਾ ਯੂਰਪੀਅਨ ਯੂਨੀਅਨ ਤੋਂ। ਤੇ ਇਹਦੇ ਬਾਰੇ ਕੋਈ ਸ਼ੱਕ ਨਹੀਂ ਕਿ ਪਿਛਲੇ ਕੁਝ ਸਾਲਾਂ 'ਚ ਜੋ ਉੱਥੇ ਮਾਹਿਰ ਨੇ, ਜੋ ਅਰਥ-ਸ਼ਾਸਤਰ ਦੇ ਜੋ ਇਕੋਨੋਮਿਸਟ ਨੇ, ਉਹਨਾਂ ਨੇ ਇਹ ਗੱਲ ਆਖੀ ਆ ਕਿ ਜੋ ਸਾਡੀ UK ਦੀ ਇਕੋਨਮੀ ਨੂੰ ਘੱਟ 4% ਦੀ ਜੋ ਘਾਟਾ ਪਿਆ ਹੈ, ਸਾਡੀ GDP ਜੋ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਉਹਦੇ ਵਿੱਚ ਜੋ ਘਾਟਾ ਪਿਆ, ਸੋ ਉਹਦੇ ਨਾਲ ਜੋ ਵਪਾਰ ਨੂੰ ਵੀ ਧੱਕਾ ਲੱਗਾ। ਸਾਡੇ ਸਲੋ ਦੇ ਵਿੱਚ ਵੀ ਕਈ ਜਿਹੜੇ ਕਾਰੋਬਾਰੀਏ ਨੇ, ਜੋ ਬਹੁਤ ਵੱਡੇ ਬਿਜ਼ਨੈਸਿਸ ਨੇ, ਕਿਉਂਕਿ ਸਲੋ ਜਿਹੜਾ ਸ਼ਹਿਰ ਆ ਇੱਕ ਜੋ ਕਾਰੋਬਾਰਾਂ ਦਾ ਇੱਕ ਕੇਂਦਰ ਆ, ਇੱਕ ਗੜ੍ਹ ਆ। ਇੱਥੇ ਸਕਾਟਲੈਂਡ, ਵੇਲਸ ਤਾਂ ਨੌਰਦਰਨ ਆਇਰਲੈਂਡ ਦੇ ਵਿੱਚ ਇੰਨੇ UK ਕੋਰਪੋਰੇਟ ਹੈੱਡਕੁਆਟਰ ਉੱਥੇ ਹੈ ਨਹੀਂ ਗਏ ਜਿੰਨੇ ਇਕੱਲੇ ਸਲੋ ਸ਼ਹਿਰ ਦੇ ਵਿੱਚ ਆ। ਸੋ ਉਹਨਾਂ ਦੇ ਨਾਲ ਤਾਲਮੇਲ ਮੈਂ ਸਮੇਂ-ਸਮੇਂ ਤੇ ਕਰਦਾ ਰਹਿੰਦਾ ਹੁੰਦਾ ਆ, ਤਾਂ ਕਿ ਉਹਨਾਂ ਦੇ ਬਾਰੇ ਵੀ, ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਉਹ ਕਾਰੋਬਾਰੀ ਹੈ, ਉਹ ਬਿਜ਼ਨਸਿਸ ਦੇ ਹੱਕ ਦੇ ਵਿੱਚ ਵੀ ਮੈਂ ਆਵਾਜ਼ ਉੱਥੇ ਬੁਲੰਦ ਕਰਦਾ ਰਹਿੰਦਾ। ਤਾਂ ਉਹ ਕਹਿੰਦੇ ਸਾਡੇ ਇੰਪੋਰਟ ਐਕਸਪੋਰਟ ਦੇ ਵਿੱਚ ਬਹੁਤ ਵੱਡਾ ਅਸਰ ਪਿਆ। ਸੋ ਇਹਦੇ ਬਾਰੇ ਤੁਸੀਂ ਸਰਕਾਰ ਨੂੰ ਜਾਣੂ ਕਰਾਓ। ਜਿੱਥੇ ਤੱਕ ਤੁਸੀਂ ਗੱਲ ਆਖੀ ਆ ਕਿ ਕੁਝ ਲੋਕਾਂ ਨੂੰ ਹੁਣ ਪਛਤਾਵਾ ਵੀ ਆ, ਇਹ ਵੀ ਗੱਲ ਤੁਹਾਡੀ ਸਹੀ ਹੈ, ਕਿਉਂਕਿ ਸਰਵੇਖਣ ਕੀਤੇ ਗਏ ਨੇ ਜੋ ਪਿਛਲੇ ਮਹੀਨੇ ਵੀ ਜੋ ਸਰਵੇਖਣ ਕੀਤੇ ਗਏ ਉਹਦੇ ਮੁਤਾਬਕ ਬਹੁਤ ਸਾਰੇ ਲੋਕ ਹੁਣ ਪਰੇਸ਼ਾਨ ਨੇ ਵੀ ਕਿਸ ਤਰੀਕੇ ਨਾਲ ਕਈ ਚੀਜ਼ਾਂ ਹੋ ਗਈਆਂ। ਪਰ ਇਹ ਦੇਖੋ, ਆਪਾਂ ਨੂੰ ਸਤਿਕਾਰ ਕਰਨਾ ਪੈਣਾ ਆ ਕਿ ਹਰ ਇੱਕ ਦੀ ਜਿਹੜੀ ਸੋਚ ਆ, ਲੋਕਾਂ ਨੇ ਅਲੱਗ-ਅਲੱਗ ਤੌਰ ਤਰੀਕੇ ਨਾਲ ਅਲੱਗ-ਅਲੱਗ ਸੋਚ ਨੂੰ ਮੁੱਖ ਰੱਖਦੇ ਹੋਏ ਉਹ ਵੋਟ ਦਾ ਅਧਿਕਾਰ ਜਿਹੜਾ ਆਪਣਾ ਵਰਤਿਆ। ਕਈਆਂ ਨੂੰ ਸੀਗਾ ਵੀ ਇਮੀਗ੍ਰੇਸ਼ਨ ਘਟਾਉਣੀ ਚਾਹੀਦੀ ਆ। ਇਮੀਗ੍ਰੇਸ਼ਨ ਇੱਕ ਪ੍ਰਮੁੱਖ ਜੋ ਮਸਲਾ ਬਣ ਗਿਆ ਸੀ ਉਹ ਬ੍ਰੈਗਜ਼ਿਟ ਦੀ ਵੋਟ ਦੇ ਦੌਰਾਨ। ਤੋਂ ਕਈ ਲੋਕ ਇਸ ਗੱਲ ਤੋਂ ਖੁਸ਼ ਆ ਕਿ ਆਪਾਂ ਜੋ ਬ੍ਰਿਟਨ ਦਾ ਯੂਰਪੀਅਨ ਯੂਨੀਅਨ 'ਚੋਂ ਹਿੱਸਾ ਜੋ ਆਪਾਂ ਉਸ ਤੋਂ ਤਾਂ ਨਿਕਲ ਗਏ ਆ, ਪਰ ਘਾਟਾ ਭਾਵੇਂ ਆਪਾਂ ਨੂੰ ਅਰਥ-ਸ਼ਾਸਤਰ ਤੌਰ ਤੇ ਭਾਵੇਂ ਪੈ ਗਿਆ, ਪਰ ਇਮੀਗ੍ਰੇਸ਼ਨ ਆਪਣੀ ਘਟ ਗਈ ਆ। ਸੋ ਕਈ ਲੋਕੀ ਉਸ ਗੱਲ ਤੋਂ ਖੁਸ਼ ਆ। ਸੋ ਹਰ ਇੱਕ ਦੇ ਆਪੋ ਆਪਣੀ ਸੋਚ ਹੁੰਦੀ ਆ, ਉਹਨਾਂ ਨੂੰ ਆਪੋ ਆਪਣੀ ਸੋਚ ਮੁਬਾਰਕ ਹੋਵੇ। ਪਰ ਸਾਡਾ ਇਹ ਕੰਮ ਆ ਵੀ ਜੋ ਲੇਬਰ ਪਾਰਟੀ ਦਾ ਇਹ ਸੋਚਿਆ ਕਿ ਅਸੀਂ ਇਹ ਗੱਲ ਆਖੀ ਆ ਕਿ ਲੇਬਰ ਦੀ ਸਰਕਾਰ ਜੇ ਅਗਲੇ ਸਾਲ ਆਉਂਦੀ ਆ ਤਾਂ ਉਹ ਰੱਬ ਦੀ ਮਿਹਰ ਨਾਲ ਆ ਜਾਣੀ ਚਾਹੀਦੀ ਹੈ। ਭਾਜੀ ਗੱਲ ਹੀ ਕੋਈ ਜਿੱਦਾਂ ਕਹਿੰਦੇ ਹੁੰਦੇ ਆ, ਤੇ ਜੇ ਆ ਗਈ ਅਸੀਂ ਇਹ ਬਣਾਇਆ ਵੀ ਜਿਹੜਾ ਯੂਰਪੀਅਨ ਯੂਨੀਅਨ ਦੇ ਨਾਲ ਸਾਡੇ ਤਾਲੁਕ ਜਿਹੜੇ ਸੰਬੰਧ ਆ ਉਹ ਅਸੀਂ ਤਾਲੁਕਾਤ ਵਧੀਆ ਕਰਨੇ ਆ, ਵੀ ਉਹਨਾਂ ਨੂੰ ਹੋਰ ਨੇੜਤਾ ਦੇ ਨਾਲ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਨੀਆਂ। ਹੁਣ ਥੋੜਾ ਕੜਵਾਹਟ ਬਹੁਤ ਪੈਦਾ ਹੋ ਗਈ ਆ ਪਿਛਲੇ ਕੁਝ ਸਾਲਾਂ ਤੋਂ ਯੂਕਰੇਨ ਦੀ ਲੜਾਈ ਕਰਕੇ। ਥੋੜਾ ਕਿ ਯੂਰਪੀਅਨ ਯੂਨੀਅਨ ਦੇ ਨਾਲ ਜਿਹੜੇ ਸਾਡੇ ਥੋੜਾ ਕਿ ਸੁਖਾਵਾਂ ਕੁਝ ਹੱਦ ਤੱਕ, ਖਾਸ ਤੌਰ ਤੇ ਜਿਹੜਾ ਡਿਫੈਂਸ ਜਾਂ ਮਿਲਟਰੀ ਦੇ ਤੌਰ ਤੇ ਕਾਮਨ ਪਲੇਟਫਾਰਮ ਮਿਲਿਆ ਹੈ, ਕਾਮਨ ਪਲੇਟਫਾਰਮ ਜਿਹੜਾ ਨੇਟੋ ਦੇਸ਼, ਉਹਦੇ ਕਰਕੇ ਥੋੜਾ ਕ ਜਿਹੜੇ ਤਰੇੜਾਂ ਪੈ ਰਹੀਆਂ ਸੀ ਉਹ ਥੋੜਾ ਕ ਉਹਨਾਂ ਤੇ ਮੱਲਮ ਲੱਗਾ ਆ। ਪਰ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਵਪਾਰਕ ਤੌਰ ਤੇ ਅਸੀਂ ਫਿਰ ਜਿੱਥੇ USA ਦੇ ਨਾਲ ਆਪਣਾ ਵਪਾਰ ਵਧਾਈਏ, ਕੈਨੇਡਾ ਦੇ ਨਾਲ ਵਧਾਈਏ, ਉੱਥੇ ਯੂਰਪੀਅਨ ਯੂਨੀਅਨ ਦੇ ਨਾਲ ਵੀ ਅਸੀਂ ਮਾੜੇ ਰਿਸ਼ਤੇ ਨਹੀਂ, ਅਸੀਂ ਵਧੀਆ ਰਿਸ਼ਤਿਆਂ ਦੀ ਤਾਂਘ ਦੇ ਵਿੱਚ ਆ। ਸੋ ਇਹ ਸਾਡਾ ਜਿਹੜਾ ਵਿਦੇਸ਼ ਜੋ ਨੀਤੀ ਆ ਉਹ ਬਹੁਤ ਸਾਡੇ ਲਈ ਜ਼ਰੂਰੀ ਹੋਊਗੀ। ਸਾਡੇ ਜਿਹੜੇ ਗੁਆਂਢੀ ਮੁਲਕ ਆ ਯੂਰਪੀਅਨ ਯੂਨੀਅਨ ਆ, ਉਹਨਾਂ ਦੇ ਨਾਲ ਅਸੀਂ ਜਿਹੜਾ ਪਿਆਰ ਆ, ਨੇੜਤਾ ਆ, ਤਾਂ ਵਪਾਰ ਵਧਾਈਏ। ਬਿਲਕੁਲ। ਰੀਸੈਂਟਲੀ ਤੁਹਾਡੇ ਇੱਕ ਮੁੱਦਾ ਹੁਣ ਗਰੂਮਿੰਗ ਗੈਂਗਸ ਦਾ ਜਿਹੜਾ ਉਹ ਚੱਲ ਉੱਠਿਆ ਆ, ਉਸ ਨੂੰ ਲੈ ਕੇ ਵੀ ਹੁਣ ਡਿਵੀਜ਼ਨ ਜਿਹੜੀ ਉਹ ਹੋ ਰਹੀ ਆ, ਕੁਛ ਇਸ ਪਾਸੇ ਆ, ਕੁਛ ਉਸ ਪਾਸੇ ਆ। ਤੁਸੀਂ ਕਿੱਦਾਂ ਦੇਖਦੇ ਆ? ਕਿਉਂਕਿ ਬਹੁਤ ਵਾਰੀ ਇਹ ਵੀ ਸੁਣਨ ਨੂੰ ਮਿਲਿਆ ਵੀ ਸਿੱਖ ਵੀ ਕਿਤੇ ਨਾ ਕਿਤੇ ਸਮਹਾਉ ਜਿਹੜੇ ਗਰੂਮਿੰਗ ਗੈਂਗਸ ਦੀਆਂ ਖਾਸ ਕਰਕੇ ਕੁੜੀਆਂ ਆ ਉਹ ਪੀੜਤ ਰਹੀਆਂ। ਤੁਸੀਂ ਇਸ ਓਵਰਆਲ ਨੂੰ ਕਿੱਦਾਂ ਸਿਨੈਰੀਓ ਨੂੰ ਦੇਖ ਰਹੇ ਹੋ? ਭਾਜੀ ਸਭ ਤੋਂ ਪਹਿਲਾਂ ਤਾਂ ਸ਼ਾਬਾਸ਼ ਤੁਹਾਡੇ, ਤੁਸੀਂ ਜਿਹੜੇ ਮੈਂ ਸਮਝਦਾ ਬਹੁਤ ਵਧੀਆ ਤਰੀਕੇ ਨਾਲ ਖੋਜ ਕਰਕੇ ਇਹ ਇੰਟਰਵਿਊ ਕਰਨ ਲੱਗੇ ਆ ਕਿ ਤੁਸੀਂ ਇਹੋ ਜਿਹੇ ਜਿਹੜੇ ਕਈ UK ਦੇ ਵੀ ਮਸਲਿਆਂ ਤੇ ਸਵਾਲ ਕੀਤੇ ਨੇ ਜੋ ਇਸ ਸਮੇਂ ਉੱਥੇ ਕਾਫੀ ਪ੍ਰਚਲਿਤ ਨੇ, ਜਿਹੜੇ ਜੋ ਚਿੰਤਾ ਦਾ ਵਿਸ਼ਾ ਬਣੇ ਨੇ। ਜਿਹਦੇ ਕੋਲ ਗਰੂਮਿੰਗ ਗੈਂਗਸ, ਜਦੋਂ ਕੁਛ ਜਿਹੜੇ ਮਾੜੀ ਸੌੜੀ ਸੋਚ ਦੇ ਮਾਲਿਕ ਹੁੰਦੇ ਨੇ, ਜੋ ਲੜਕਿਆਂ ਨੂੰ, ਲੜਕੀਆਂ ਨੂੰ ਜੋ ਉਹਨਾਂ ਦੇ ਨਾਲ ਮਾੜਾ ਵਰਤੀਰਾ ਕਰਦੇ ਨੇ, ਸ਼ੋਸ਼ਣ ਹੁੰਦਾ ਆ। ਸੋ ਉਹ ਗੱਲ ਨੂੰ ਉਸ ਤੇ ਨਕੇਲ ਪਾਉਣ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਖਾਸ ਤੌਰ ਤੇ ਜਿਹੜੇ ਪੀੜਤ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਇਹ ਬਹੁਤ ਜ਼ਰੂਰੀ ਆ ਕਿ ਉੱਤੇ ਕਾਰਵਾਈ ਕੀਤੀ ਜਾਵੇ। ਇਸ ਬਾਰੇ ਵੀ ਮੈਂ ਜੋ ਆਪਣੇ ਬਿਆਨ ਉੱਤੇ ਪਾਰਲੀਮੈਂਟ ਦੇ ਵਿੱਚ ਦਰਜ ਕੀਤੇ ਨੇ ਪਿਛਲੇ ਕੁਝ ਸਾਲਾਂ ਤੋਂ, ਇਹਦੇ ਲਈ ਬਕਾਇਦਾ ਮੈਂ ਇੱਕ ਭਾਸ਼ਣ ਵੀ, ਇੱਕ ਲੰਬਾ ਭਾਸ਼ਣ ਵੀ ਉਹਦੇ ਬਾਰੇ ਵੀ ਦਿੱਤਾ ਸੀਗਾ ਵੀ ਸਰਕਾਰ ਨੂੰ ਇਹ ਤੇ ਆਪਣੀ ਬਹੁਤ ਜ਼ੋਰਦਾਰ ਢੰਗ ਨਾਲ ਇਹ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ।
ਕਿਉਂਕਿ ਜਿਹੜੇ ਸੌੜੀ ਸੋਚ ਦੇ ਜਿਹੜੇ ਮਾਲਿਕ ਹੁੰਦੇ ਨੇ, ਜਦੋਂ ਇਹ ਬੱਚਿਆਂ ਤੇ ਜੋ ਆਪਣਾ ਹਮਲਾ ਕਰਦੇ ਨੇ, ਉਹਦੇ ਨਾਲ ਚਾਹੇ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਹੋਣ, ਜੀ ਜੀ ਸਰਕਾਰ ਦਾ ਫਰਜ਼ ਬਣਦਾ ਆ ਕਿ ਇਹਨਾਂ ਤੇ ਸਖਤੀ ਦੇ ਨਾਲ ਇਹਨਾਂ ਤੇ ਪੈਰਵੀ ਕੀਤੀ ਜਾਵੇ। ਕਿਉਂਕਿ ਹੁਣ ਦੇਖੋ, ਮੇਰੇ ਵੀ 2 ਬੱਚੇ ਨੇ, ਹੋਰ ਭਤੀਜੇ ਭਤੀਜੀਆਂ ਨੇ, ਉਹ ਕਿਸੇ ਵੀ ਸਾਡੇ ਬੱਚਿਆਂ ਤੇ ਕੋਈ ਵੀ ਕਿਸੇ ਵੇਲੇ ਵੀ ਜੋ ਇਦਾਂ ਦੇ ਸ਼ੋਸ਼ਣ ਕਰੇ, ਉਹ ਕਦੀ ਵੀ ਸਾਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਚਾਹੇ ਮੈਨੂੰ ਪਤਾ ਕਿ ਜੋ ਮੌਕੇ ਦੇ ਜਿਹੜੇ ਗ੍ਰਹਿ ਮੰਤਰੀ ਨੇ, ਉਹ ਮੈਂ ਸਮਝਦਾ ਕਿ ਬਹੁਤ ਮਾੜੀ ਸੋਚ ਰੱਖ ਕੇ ਜਿਹੜੇ ਕਈ ਉਹਨਾਂ ਦੇ ਬਿਆਨ ਨੇ, ਉਹ ਸਿਰਫ ਏਸ਼ੀਅਨ ਭਾਈਚਾਰੇ ਤੇ ਸੂਈ ਕੱਸੀ ਜਾ ਰਹੇ ਨੇ ਕਿ ਲੈ ਲਓ ਜੀ, ਏਸ਼ੀਅਨ ਭਾਈਚਾਰੇ ਦੇ ਕੁਝ ਜਿਹੜੇ ਵਿਅਕਤੀ ਸੀ, ਕੁਝ ਬੰਦੇ ਸੀ, ਕੁਝ ਟੈਕਸੀ ਡਰਾਈਵਰ ਸੀ, ਵੀ ਉਹ ਬਾਰ-ਬਾਰ ਉਹਨਾਂ ਤੇ ਆਪਣੇ ਹਮਲੇ ਕਰੀ ਜਾ ਰਹੇ ਨੇ। ਪਰ ਜੋ ਅਸਲੀਅਤ ਹੈ, ਜੋ ਮਾਹਿਰਾਂ ਨੇ ਜੋ ਆਪਣੇ ਅਲੱਗ-ਅਲੱਗ ਜਿਹੜੇ ਇਹਦੇ ਵਿੱਚ ਦਿਨ ਬ ਦਿਨ ਆਪਣਾ ਜਿਹੜਾ ਯੋਗਦਾਨ ਪਾਉਂਦੇ ਨੇ ਕਿ ਇਹ ਚੀਜ਼ਾਂ ਦਾ ਖੁਲਾਸਾ ਵੀ ਹੋਵੇ, ਤੇ ਜਿਹੜੇ ਪੀੜਤਾਂ ਦੇ ਇਲਾਜ ਲਈ ਉਹਨਾਂ ਨੂੰ ਸਹੀ ਤਰੀਕੇ ਨਾਲ ਮਾਨਸਿਕ ਤੇ ਸਿਹਤ ਪੱਖੋਂ ਉਹਨਾਂ ਦੇ ਸਾਥ ਦੇਣ ਦੇ ਲਈ ਜਿਹੜੀ ਸਪੋਰਟ ਹੁੰਦੀ ਆ, ਉਹ ਦਿੰਦੇ ਨੇ। ਉਹਨਾਂ ਦੇ ਵੱਲੋਂ ਵੀ ਜਾਂ ਪੁਲਿਸ ਦੇ ਜੋ ਰਿਕਾਰਡ ਦੇ ਮੁਤਾਬਕ ਵੀ ਹਰ ਭਾਈਚਾਰੇ ਦੇ ਅਲੱਗ-ਅਲੱਗ ਭਾਈਚਾਰਿਆਂ ਦੇ ਲੋਕ ਇਸ ਦੇ ਨਾਲ ਤਾਲੁਕ ਰੱਖਦੇ ਨੇ। ਬੰਦੇ ਵੀ ਤੇ ਬੀਬੀਆਂ ਨਹੀਂ, ਪਰ ਜ਼ਿਆਦਾਤਰ ਬੰਦੇ ਹੁੰਦੇ ਨੇ, ਪਰ ਕਈ ਬੀਬੀਆਂ ਨੇ ਵੀ ਇਸ ਸ਼ੋਸ਼ਣ ਕੀਤਾ ਆ। ਪਰ ਇਸ ਦੇ ਨਾਲ ਜੋ ਆਪਾਂ ਦੇਖੇ, ਚਾਹੇ ਉਹ ਗੋਰੇ ਹੋਣ, ਕਾਲੇ ਹੋਣ, ਭੂਰੇ ਰੰਗ ਦੇ ਹੋਣ, ਚਾਹੇ ਉਹ ਈਸਾਈ ਹੋਣ, ਮੁਸਲਿਮ ਹੋਣ, ਹਿੰਦੂ ਹੋਣ, ਸਿੱਖ ਹੋਣ, ਕਈ ਧਾਰਮਿਕ ਨੇ, ਕਈ ਗੈਰ ਧਾਰਮਿਕ ਨੇ, ਉਹ ਜਿਹੜੇ ਮਾੜੇ ਵਿਅਕਤੀ ਨੇ, ਉਹ ਇਹਨਾਂ ਸਭ ਜੋ ਪਿਛੋਕੜਾਂ ਦੇ ਨਾਲ ਤਾਲੁਕ ਰੱਖਦੇ ਆ। ਸੋ ਇਹ ਗੱਲ ਆਪਾਂ ਨੂੰ ਚੇਤੇ ਰੱਖਣੀ ਪਊਗੀ। ਤਾਂ ਆਪਾਂ ਇਸ ਮਸਲੇ ਨੂੰ ਨਜਿੱਠਣਾ ਆ। ਇਸ ਮਸਲੇ ਨੂੰ ਜਿੱਦਾਂ ਹੁਣ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਜਿਹੜਾ ਉਹ ਇੱਕ MP ਸੀ, ਉਹ ਅੱਤਵਾਦੀ ਲਫ਼ਜ਼, ਇਹਦੇ ਇਹੋ ਜਿਹੇ ਜਿਹੜੇ ਆਪਾਂ ਲਫ਼ਜ਼ ਵਰਤਦੇ ਆ ਜਾਂ ਕਿਸੇ ਇੱਕ ਭਾਈਚਾਰੇ ਦੇ ਖਿਲਾਫ ਆਪਾਂ ਲਫ਼ਜ਼ ਵਰਤਦੇ ਆ, ਬਹੁਤ ਸੋਚ ਸਮਝ ਕੇ ਧਿਆਨ ਦੇ ਨਾਲ ਆਪਾਂ ਨੂੰ ਆਪਣੀ ਸ਼ਬਦਾਵਲੀ ਵਰਤਣੀ ਚਾਹੀਦੀ ਆ। ਸੋ ਇਹੀ ਮੈਂ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਕੀਤਾ ਸੀਗਾ। ਮੈਂ ਕਿਹਾ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਵੀ ਕੋਈ ਏਸ਼ੀਅਨ ਹੋਵੇ, ਕੋਈ ਸਿੱਖ ਹੋਵੇ, ਕੋਈ ਮੁਸਲਿਮ ਹੋਵੇ, ਕੋਈ ਈਸਾਈ, ਵੀ ਤੁਸੀਂ ਜਿਹੜਾ ਵੀ ਬੰਦਾ ਆ ਉਹਨੂੰ ਆੜੇ ਹੱਥੇ ਲੈ ਕੇ ਤਾਂ ਉਹਨੂੰ ਚੱਕ ਕੇ ਜੇਲ੍ਹ 'ਚ ਡੱਕੋ। ਸਭ ਤੋਂ ਪਹਿਲਾਂ ਉਹਨਾਂ ਤੇ ਕੇਸ ਕਰੋ। ਆਪਾਂ ਪ੍ਰਸ਼ਾਸਨ ਵੀ ਉਧਰ ਜ਼ਿਆਦਾ ਜੋ ਆਪਣੀਆਂ ਸਹੂਲਤਾਂ ਪ੍ਰਦਾਨ ਕਰੇ, ਹੋਰ ਮਾਇਕ ਤੌਰ ਤੇ ਹੋਰ ਫੰਡਿੰਗ ਰਿਸੋਰਸਿਸ, ਤਾਂ ਕਿ ਆਪਾਂ ਜਿਹੜਾ ਗਰੂਮਿੰਗ ਗੈਂਗਸ ਦਾ ਜਿਹੜਾ ਇਹ ਮਸਲਾ ਆ, ਇਹ ਤੇ ਜ਼ੋਰਦਾਰ ਤਰੀਕੇ ਨਾਲ ਇਹ ਤੇ ਆਪਣੀ ਕਾਰਵਾਈ ਹੋਵੇ। ਜੀ, ਮੈਨੂੰ ਪਤਾ ਵੀ ਤੁਸੀਂ ਬਿਜ਼ੀ ਵੀ ਆ, ਤੁਸੀਂ ਸਮਾਂ ਕੱਢਿਆ ਇਸ ਚੀਜ਼ ਦੇ ਲਈ, ਥੈਂਕ ਯੂ ਆ। ਪਰ ਕੁਝ ਕੁ ਜਿਹੜੀਆਂ ਹੋਰ ਗੱਲਾਂ ਤੇ ਫਿਰ ਆਪਾਂ ਤੁਹਾਨੂੰ ਜਿਹੜਾ ਉਹ ਜਾਣ ਦੇਵਾਂਗੇ। ਤੁਸੀਂ ਹੁਣ ਦੇਖਦੇ ਆ, ਤੁਸੀਂ ਇੰਗਲੈਂਡ ਉਹਦੇ ਵਿੱਚ ਸਾਰਿਆਂ ਨੂੰ ਮਿਲਦੇ ਹੋਣਗੇ, ਸਿੱਖ ਵੱਖ-ਵੱਖ ਥਾਵਾਂ ਦੇ ਉੱਤੇ ਰਹਿ ਰਹੇ ਨੇ, ਪੰਜਾਬੀ ਵੱਖ-ਵੱਖ ਥਾਵਾਂ ਦੇ ਉੱਤੇ ਆ। ਮੇਨ ਇਸ਼ੂਜ਼ ਕੀ ਹੈ ਇਸ ਟਾਈਮ ਉਹਨਾਂ ਦੇ? ਆਇਆਂ ਨੂੰ ਤਾਂ ਹੁਣ ਦੇਖੋ ਸਦੀ ਤੋਂ ਵੀ ਬਹੁਤ ਜ਼ਿਆਦਾ ਜਿਹੜਾ ਉਹ ਸਮਾਂ ਹੋ ਗਿਆ, ਅਜੇ ਵੀ ਕੀ ਇਸ਼ੂਜ਼ ਨੇ ਜਿਹੜੇ ਨਜ਼ਰ ਆਉਂਦੇ ਆ? ਦੇਖੋ, ਚਾਹੇ ਉਹ ਸਿੱਖ ਹੋਣ, ਚਾਹੇ ਹੋਰ ਹੋਣ, ਉਹਨਾਂ ਦੇ ਮਸਲੇ ਤਾਂ ਕਈ ਦਫਾ ਇੱਕੋ ਜਿਹੇ ਹੁੰਦੇ ਨੇ। ਵਧੀਆ ਸਕੂਲ ਹੋਣੇ ਚਾਹੀਦੇ ਨੇ, ਵਧੀਆ ਹਸਪਤਾਲ ਹੋਣੇ ਚਾਹੀਦੇ ਨੇ, ਸਾਡੇ ਸੜਕਾਂ ਦੇ ਪ੍ਰਤੀ, ਸਾਡੇ ਰੇਲ ਗੱਡੀਆਂ ਪ੍ਰਤੀ ਵੀ ਵਧੀਆ ਤਰੀਕੇ ਨਾਲ ਸਰਕਾਰ ਕਾਰਗੁਜ਼ਾਰੀ ਆਪਣੀ ਕਰੇ। ਉਹ ਸਹੂਲਤਾਂ ਸਾਨੂੰ ਪ੍ਰਦਾਨ ਹੋਣੀਆਂ ਚਾਹੀਦੀਆਂ ਨੇ। ਜੋ ਬਜ਼ੁਰਗਾਂ ਨੂੰ ਜੋ ਸਿਹਤ ਪੱਖੋਂ ਉਹਨਾਂ ਦਾ ਸਾਥ, ਜੋ ਹੈਲਥ ਦਾ ਸੋਸ਼ਲ ਕੇਅਰ ਸਿਸਟਮ ਹੈ, ਵੀ ਇਹ ਵਧੀਆ ਹੋਣਾ ਚਾਹੀਦਾ ਆ। ਉਹ ਤਾਂ ਸਾਡੇ ਨੈਸ਼ਨਲ ਹੈਲਥ ਸਰਵਿਸ ਹੈ। ਸੋ ਹਰ ਇੱਕ ਨੂੰ ਜੋ ਮੁਫਤ ਸਿਹਤ ਸੇਵਾਵਾਂ ਜੋ ਪ੍ਰਦਾਨ ਕੀਤੀਆਂ ਜਾਂਦੀਆਂ ਨੇ, ਵੀ ਇਹਨਾਂ ਦੇ ਬਾਰੇ ਵੀ ਕੋਈ ਗਿਰਾਵਟ ਨਹੀਂ ਹੋਣੀ ਚਾਹੀਦੀ। ਉੱਥੇ ਇਸ ਸਮੇਂ ਭਾਜੀ ਆਪਣੇ 7 ਮਿਲੀਅਨ ਤੋਂ ਵੱਧ, 70 ਲੱਖ ਤੋਂ ਵੱਧ ਵੇਟਿੰਗ ਲਿਸਟ ਆ, ਵੀ ਉਹਨੂੰ ਫਿਰ ਘਟਾਇਆ ਜਾਵੇ। ਰਿਕਾਰਡ ਜਿਹੜੀ ਵੇਟਿੰਗ ਲਿਸਟ ਹੈ, ਵੀ ਇਹ ਤੇ ਤੁਸੀਂ ਗੌਰ ਫਰਮਾਓ। ਤੇ ਇਸ ਦੇ ਨਾਲ ਜੋ ਕਈ ਵਿਦੇਸ਼ ਪ੍ਰਤੀ ਜਿਹੜੀਆਂ ਨੀਤੀਆਂ ਹੁੰਦੀਆਂ ਨੇ, ਕਿ ਆਪਾਂ ਜਿਹੜੇ ਗਰੀਬ ਦੇਸ਼ਾਂ ਦੀ ਮਦਦ ਕਿਵੇਂ ਕਰਨੀ ਆ, ਕੁਛ ਆਪਾਂ ਇੱਦਾਂ ਦਾ ਮਨੁੱਖੀ ਅਧਿਕਾਰਾਂ ਦੀ ਗੱਲ ਕਿਵੇਂ ਕਰਨੀ ਆ, ਜਿਹਦੇ ਬਾਰੇ ਆਪਾਂ ਬਹੁਤ ਹੀ ਬਰੀਕੀ ਦੇ ਵਿੱਚ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਸੋ ਪਰ ਜਿਹੜੀਆਂ ਮੁੱਢਲੀਆਂ ਸਹੂਲਤਾਂ ਹੁੰਦੀਆਂ ਆ ਸਕੂਲਾਂ, ਹਸਪਤਾਲਾਂ ਦੀਆਂ, ਇਹ ਮੈਨੂੰ ਲੱਗਦਾ ਆ ਵੀ ਇਹਦੇ ਬਾਰੇ ਸਾਡਾ ਜ਼ਿਆਦਾ ਧਿਆਨ ਦਾ ਜਿਹੜਾ ਕੇਂਦਰ ਹੁੰਦੀਆਂ ਨੇ, ਉੱਥੇ ਪਾਰਲੀਮੈਂਟ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਦਰਮਿਆਨ ਵੀ ਇਹਨਾਂ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਆ, ਤਾਂ ਕਿ ਅਸੀਂ ਦੇਸ਼ ਨੂੰ ਤਰੱਕੀ ਦੇ ਰਸਤੇ ਵੱਲੋਂ ਲੈ ਕੇ ਜਾਈਏ। ਪਰ ਹਰ ਇੱਕ ਦਾ ਆਪਾਂ ਖਿਆਲ ਵੀ ਰੱਖੀਏ, ਜਿਵੇਂ ਆਪਾਂ ਨੂੰ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਕਿ ਆਪਾਂ ਵੰਡ ਕੇ ਛਕੀਏ, ਕਿ ਇਹ ਜਿਹੜਾ ਇਹੋ ਜਿਹਾ ਸਮਾਜ ਹੋਣਾ ਚਾਹੀਦਾ ਆ ਕਿ ਜਿਹਦੇ ਵਿੱਚ ਆਪਾਂ ਹਰ ਵਰਗ ਦਾ ਧਿਆਨ, ਉਹਨਾਂ ਦੀ ਸੋਚ ਦਾ ਧਿਆਨ ਵੀ ਰੱਖਦੇ ਹੋਏ, ਪਰ ਜੋ ਲੋੜਵੰਦਾਂ ਨੂੰ
ਉਹ ਆਪਾਂ ਸਹੂਲਤਾਂ ਹਰ ਇੱਕ ਨੂੰ ਪ੍ਰਦਾਨ ਹੋਣ, ਤਾਂ ਕਿ ਕੋਈ ਅਮੀਰ ਹੋਵੇ, ਕੋਈ ਗਰੀਬ ਹੋਵੇ, ਹਰ ਇੱਕ ਨੂੰ ਸਹੂਲਤ ਉਹ ਮਿਲਣੀ ਚਾਹੀਦੀ। ਇਹੋ ਜਿਹਾ ਦੇਸ਼ ਆਪਾਂ ਸਿਰਜੀਏ। ਸੋ ਜੀ ਇਹ ਜਿਹੜੀਆਂ ਅਲੱਗ-ਅਲੱਗ ਕਾਰਵਾਈਆਂ ਹੁੰਦੀਆਂ ਨੇ, ਤੇ ਕਈਆਂ ਜੋ ਸਿੱਖ ਹੋਣ ਦੇ ਨਾਤੇ ਵੀ ਕਈ ਵਿਅਕਤੀਆਂ ਦੀ ਇਹ ਸੋਚ ਹੁੰਦੀ ਆ ਕਿ ਦੇਖੋ ਤੁਸੀਂ ਸਿੱਖ ਮਸਲੇ ਉਠਾਓ, ਸੋ ਉਹ ਵੀ ਮੈਂ ਸਮੇਂ-ਸਮੇਂ ਤੇ ਉਠਾਉਂਦਾ ਰਹਿੰਦਾ ਆ। ਇੱਕ ਹੋਰ ਕਈ ਸਾਲਾਂ ਤੋਂ ਇਹ ਵੱਡੀ ਮੰਗ ਆ ਵੀ ਆਪਾਂ ਇੱਕ ਸਰਦਾਰ ਫੌਜੀ ਦਾ ਬੁੱਤ ਵੀ ਸਥਾਪਿਤ ਕਰਨਾ ਆ। ਸੋ ਨੈਸ਼ਨਲ ਸਿੱਖ ਵੋਰ ਮੈਮੋਰੀਅਲ ਟਰਸਟ ਵੀ ਅਸੀਂ ਉੱਥੇ ਠੀਕ ਹੈ। ਸਥਾਪਿਤ ਕੀਤਾ ਆ। ਤੇ ਜਦੋਂ ਮੈਂ ਪਹਿਲਾਂ ਮੇਅਰ ਵਜੋਂ ਵੀ ਜਦੋਂ ਸੇਵਾ ਨਿਭਾ ਰਿਹਾ ਸੀ ਉੱਥੇ ਗ੍ਰੇਵਜਮ ਇਲਾਕੇ ਦੇ ਵਿੱਚ, ਜਿੱਥੇ ਮੈਂ ਕਾਫੀ ਸਾਲ ਉੱਥੇ ਰਿਹਾ ਆ, ਉੱਥੇ ਕਾਉਂਸਲਰ, ਇੱਕ ਦਹਾਕਾ ਕਾਉਂਸਲਰ ਵਜੋਂ ਵੀ ਸੇਵਾ ਨਿਭਾਈ ਸੀ। ਉੱਥੇ ਵੀ ਅਸੀਂ ਇੱਕ ਸਰਦਾਰ ਫੌਜੀ ਦਾ ਬੁੱਤ ਗ੍ਰੇਵਜ਼ਨ ਸ਼ਹਿਰ ਦੇ ਵਿੱਚ ਸਥਾਪਿਤ ਕੀਤਾ ਸੀਗਾ। ਉੱਥੇ ਕੇਂਦਰ ਦੇ ਵਿੱਚ ਬਾਜ਼ਾਰ ਦੇ ਨਾਲ ਹੀ ਜੋ ਕੇਂਦਰੀ ਬਾਜ਼ਾਰ ਹੈ, ਉੱਥੇ ਜੋ ਦਰਿਆ ਹੈ ਰਿਵਰ ਟੈਮਸ ਦਾ, ਉੱਥੇ ਤੁਸੀਂ ਕਦੀ ਵੀ ਤੁਹਾਡੇ ਸਰੋਤੇ ਉੱਥੇ ਗਏ ਗ੍ਰੇਵਜ਼ਨ ਸ਼ਹਿਰ ਦੇ ਵਿੱਚ ਤਾਂ ਉਹ ਸਰਦਾਰ ਫੌਜੀ ਦਾ ਬੁੱਤ ਜ਼ਰੂਰ ਦੇਖ ਕੇ ਆਓ। ਸਤਿੰਦਰ ਸਿੰਘ ਪੁੱਜੀ ਉਹਨਾਂ ਦਾ, ਮੈਨੂੰ ਲੱਗਦਾ ਉਹਦੇ ਨਾਲ ਤੁਹਾਨੂੰ ਬਹੁਤ ਫਖਰ ਤਾਂ ਮਾਣ ਮਹਿਸੂਸ ਹੋਵੇਗਾ। ਤੇ ਏਦਾਂ ਹੀ ਉਹ ਗੱਲ ਨੂੰ ਅਗਾਂਹ ਲੈਂਦੇ ਹੋਏ ਪਿਛਲੇ 6 ਸਾਲਾਂ ਤੋਂ ਇਸ ਗੱਲ ਤੇ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਸੋ ਉਸ ਚੀਜ਼ ਦੀ ਜਿਹੜੀ ਅਗਵਾਈ ਵੀ ਮੈਂ ਵੀ ਕਰ ਰਿਹਾ, ਜੋ ਨੈਸ਼ਨਲ ਸਿੱਖ ਵੋਰ ਮੈਮੋਰੀਅਲ ਟਰਸਟ ਦੇ ਪ੍ਰਧਾਨ ਹੋਣ ਦੇ ਨਾਤੇ ਵੀ, ਕਿ ਅਸੀਂ ਉੱਥੇ ਇੱਕ ਸਰਦਾਰ ਫੌਜੀ ਦਾ ਬੁੱਤ ਪਾਰਲੀਮੈਂਟ ਦੇ ਨਜ਼ਦੀਕ ਉੱਥੇ ਸਥਾਪਿਤ ਕਰੀਏ। ਰੱਬ ਦੀ ਮਿਹਰ ਨਾਲ ਮੈਨੂੰ ਆਸ ਹੈ ਕਿ ਸਾਲ 1.5 ਸਾਲ ਤੱਕ ਆਪਾਂ ਉਸ ਮੁਕਾਮ ਤੇ ਜ਼ਰੂਰ ਪਹੁੰਚਾਂਗੇ। ਸਾਨੂੰ ਸਰਕਾਰ ਵੱਲੋਂ ਵੀ ਤਾਂ ਵਿਰੋਧੀ ਧਿਰ ਵੱਲੋਂ ਵੀ, ਜੋ ਮੇਅਰ ਆਫ ਲੰਡਨ ਨੇ ਸਦੀਕ ਖਾਨ, ਉਹਨਾਂ ਵੱਲੋਂ ਵੀ, ਸਾਰਿਆਂ ਵੱਲੋਂ ਬਹੁਤ ਸਾਥ ਦਿੱਤਾ ਜਾ ਰਿਹਾ ਹੈ। ਤੇ ਦੇਖੋ ਉਹ ਸਰਦਾਰ ਫੌਜੀਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ, ਹਜ਼ਾਰਾਂ ਦੇ ਹਿਸਾਬ ਨੇ, ਹਜ਼ਾਰਾਂ ਦੇ ਬਿਲਕੁਲ ਹਜ਼ਾਰਾਂ ਦੀ ਸੰਖਿਆ ਜੋ ਉਹਨਾਂ ਨੇ ਤਾਂ ਲੱਖ ਤੋਂ ਵੱਧ ਜ਼ਖਮੀ ਹੋਏ ਨੇ। ਸੋ ਮੇਰੇ ਆਪਣੇ ਜਿਹੜੇ ਪੜਨਾਨਾ ਜੀ ਸੀ, ਉਹ ਵੀ ਪਹਿਲੀ ਵਿਸ਼ਵ ਯੁੱਧ ਦੇ ਵਿੱਚ ਲੜੇ। ਉੱਥੇ ਉਹਨਾਂ ਦੀ ਇੱਕ ਲੱਤ ਵੀ ਉਹ ਵਿਚਾਰੇ ਗਵਾ ਬੈਠੇ ਉੱਥੇ। ਦੂਸਰੇ ਵਿਸ਼ਵ ਯੁੱਧ ਦੇ ਵਿੱਚ ਵੀ ਸਾਡੇ ਨਾਨੀ ਜੀ ਦੇ ਭਰਾ, ਸਾਡੇ ਹੋਰ ਵੀ ਕਈ ਜਿਹੜੇ ਪਰਿਵਾਰਕ ਜਿਹੜੇ ਵਿਅਕਤੀ ਸੀ, ਮੈਨੂੰ ਪਤਾ ਸਿੱਖਾਂ ਦੀ, ਦੇਖੋ ਇਹ ਮਿਲਟਰੀ ਪੱਖੋਂ ਫੌਜ ਪੱਖੀ ਸਾਡੀ ਜੋ ਪਰੰਪਰਾਵਾਂ ਨੇ, ਬਹੁਤ ਮਾਰਸ਼ਲ ਟ੍ਰੈਡੀਸ਼ਨਸ ਜਿਹਨੂੰ ਆਪਾਂ ਇੰਗਲਿਸ਼ ਵਿੱਚ ਵੀ ਉਹ ਹਨ। ਸੋ ਉਹਨਾਂ ਨੂੰ ਪ੍ਰਮੁੱਖ ਰੱਖਦੇ ਹੋਏ ਮੈਂ ਚਾਹੁੰਦਾ ਸੀ ਵੀ ਜਿਹੜੇ ਇਹੋ ਜਿਹੇ ਬੁੱਤ ਆਪਾਂ ਜਿਹੜੇ ਸਥਾਪਿਤ ਕਰਦੇ ਹਾਂ, ਇਤਿਹਾਸ ਦੇ ਵਿਦਿਆਰਥੀ ਹੋਣ ਦੇ ਨਾਤੇ ਬਹੁਤ ਜ਼ਰੂਰੀ ਸੀ, ਕਿਉਂਕਿ ਉਹ ਇਤਿਹਾਸ ਤੋਂ ਆਪਾਂ ਨਾ ਸਿਰਫ ਸਿੱਖਾਂ ਨੂੰ, ਪਰ ਜਿਹੜੇ 99% ਜਿਹੜੇ ਬਾਕੀ ਵੀ ਉਸ ਯੂਕੇ ਦੇ ਵਿੱਚ ਰਹਿ ਰਹੇ, ਉਹਨਾਂ ਨੂੰ ਵੀ ਉਸ ਗੱਲ ਪ੍ਰਤੀ ਆਪਾਂ ਵਾਕਫ ਬਣਾਈਏ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇਹ ਜਿਹੜੇ ਸਰਦਾਰ ਨੇ, ਹੁਣ ਉੱਥੇ ਲੱਖਾਂ ਨਹੀਂ ਕਰੋੜਾਂ ਲੋਕ ਲੰਡਨ ਦੇ ਵਿੱਚ ਆਉਂਦੇ ਨੇ, ਉਹ ਜਦੋਂ ਦੇਖੋਗੇ ਉਹਨਾਂ ਨੂੰ ਪਤਾ ਲੱਗੂਗਾ ਵੀ ਇਹ ਜਿਹੜੇ ਸਿੱਖ ਨੇ, ਜਿਹਨਾਂ ਦੇ ਪ੍ਰਤੀ ਆਪਾਂ ਕਈ ਵਾਰੀ ਮਾੜੀ ਸ਼ਬਦਾਵਲੀ ਵੀ ਵਰਤ ਲੈਂਦੇ ਵੀ ਇਹਨਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਕਿੰਨਾ ਵੱਡਾ ਯੋਗਦਾਨ ਪਾਇਆ। ਮੈਨੂੰ ਪਤਾ ਇੱਥੇ USA ਦੇ ਵਿੱਚ ਤੁਸੀਂ ਬਹੁਤ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਮੈਂ ਤਾਂ ਪਾਰਲੀਮੈਂਟ ਦੇ ਵਿੱਚ ਵੀ ਮਸਲਾ ਉਠਾਇਆ ਵੀ ਦੇਖੋ ਸਾਡੇ ਉਧਰ ਟੈਕਸਸ, ਐਰੀਜ਼ੋਨਾ ਜਾਂ ਹੋਰ ਕਈ ਸ਼ਹਿਰਾਂ ਦੇ ਵਿੱਚ, ਮੈਂ ਕਿਹਾ ਇਹ ਤਾਂ ਇਲਾਕਿਆਂ ਦੇ ਵਿੱਚ ਉੱਥੇ ਕਈ ਸਿੱਖਾਂ ਨੂੰ ਉਹਨਾਂ ਦੀ ਦਸਤਾਰ ਕਰਕੇ ਉਹਨਾਂ ਨੂੰ ਗੋਲੀਆਂ ਦੇ ਨਾਲ ਹਲਾਕ ਵੀ ਕੀਤਾ ਗਿਆ। ਇਹ ਮੈਂ ਕਿਹਾ ਸਾਡੇ ਜੋ ਚਾਹੇ ਘਟਨਾਵਾਂ USA ਦੇ ਵਿੱਚ ਵਾਪਰੀਆਂ, ਪਰ ਮੈਂ ਕਿਹਾ ਇਹ ਸਾਨੂੰ UK ਦੇ ਸਿੱਖਾਂ ਨੂੰ ਵੀ ਇਸ ਪ੍ਰਤੀ ਜਿਹੜਾ ਸਾਡਾ ਦਰਦ ਆ, ਉਹ ਮੈਂ ਪਾਰਲੀਮੈਂਟ ਦੇ ਵਿੱਚ ਵੀ ਬਿਆਨ ਕੀਤਾ। ਮੈਂ ਇਹ ਚਾਹੁੰਦਾ ਕਿ ਆਪਾਂ ਇੱਥੇ USA ਦੇ ਵਿੱਚ ਵੀ ਇਹੋ ਜਿਹੀਆਂ ਕਾਰਵਾਈਆਂ, ਮੈਨੂੰ ਪਤਾ ਬਹੁਤ ਸਾਰੀਆਂ ਜਿਹੜੇ ਗੁਰੂ ਘਰ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਮੀਡੀਆ ਸਟੇਸ਼ਨ ਨੇ, ਪੰਜਾਬੀ ਰੇਡੀਓ USA ਜਾਂ ਹੋਰ, ਉਹ ਜੋ ਜਾਣਕਾਰੀ ਵਧਾਉਣ ਦੀ ਕੋਸ਼ਿਸ਼ ਕਰ ਰਹੇ, ਪਰ ਹੋਰ ਆਪਾਂ ਤਨਦੇਹੀ ਦੇ ਨਾਲ ਇਸ ਤੇ ਮਿਹਨਤ ਕਰੀਏ, ਤਾਂ ਕਿ ਲੋਕਾਂ ਨੂੰ ਅਹਿਸਾਸ ਹੋਵੇ ਵੀ ਜਿਹੜਾ ਸਿੱਖ ਆ, ਜਿਹੜਾ ਸਿੱਖੀ ਪਹਿਚਾਣ ਆ, ਇਹਦੀ ਅਹਿਮੀਅਤ ਕੀ ਆ ਸਿੱਖਾਂ ਦੇ ਲਈ, ਤਾਂ ਕਿਉਂ ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਆ। ਬਾਕੀ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਜੋ ਤੁਹਾਡੇ ਸਰੋਤਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜ਼ਰੂਰ ਜੋੜੋ। ਜਿਹੜੀ ਪੰਜਾਬੀ ਭਾਸ਼ਾ ਆ, ਪੰਜਾਬੀ ਸਕੂਲ ਜਿੱਥੇ ਸਥਾਪਿਤ ਕੀਤੇ ਗਏ ਨੇ ਕੈਲੀਫੋਰਨੀਆ ਦੇ ਅਲੱਗ-ਅਲੱਗ ਜੋ ਸ਼ਹਿਰਾਂ ਜੋ ਮੈਂ ਦੇਖਿਆ ਆ, ਹਜੇ ਤੱਕ ਪਤਾ USA ਦੇ ਹੋਰ ਇਲਾਕੇ, ਜਿੱਦਾਂ UK ਦੇ ਵਿੱਚ ਵੀ ਇਹੀ ਕੀਤਾ ਜਾਂਦਾ ਹੈ। ਕਈ ਦਫਾ ਜੋ ਪੰਜਾਬੀ ਸਕੂਲ ਸਥਾਪਿਤ ਕੀਤੇ ਜਾਂਦੇ, ਤੁਸੀਂ ਉਹਨਾਂ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਵੋ, ਸਿੱਖੀ ਦੇ ਨਾਲ ਜੋੜੋ। ਜੋ ਸਿੱਖ ਨੇ, ਜੋ ਹੋਰ ਧਰਮ ਦਾ, ਜੋ ਮਜ਼ਹਬ ਦੇ ਨਾਲ ਹੋਰ ਤਾਲੁਕ ਰੱਖਦੇ ਨੇ, ਉਹਨਾਂ ਨੂੰ ਆਪਣੀ ਸੋਚ ਮੁਬਾਰਕ ਹੋਵੇ, ਪਰ ਜੇ ਤੁਸੀਂ ਸਿੱਖ ਹੋ, ਸਿੱਖੀ ਪਹਿਚਾਣ ਦੇ ਨਾਲ ਤੁਸੀਂ ਜ਼ਰੂਰ ਜੋ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰੋ ਤੇ ਉਹਨਾਂ ਨੂੰ ਜਾਣਕਾਰੀ ਦਿਵਾਓ। ਇਹੀ ਬੇਨਤੀਆਂ ਇਸ ਨਾਲ ਚੀਜ਼ ਦੀਆਂ ਹੈ। ਪਰ ਬਹੁਤ ਬਹੁਤ ਖੁਸ਼ੀ ਹੋਈ ਭਾਜੀ ਤੁਹਾਡੇ ਨਾਲ ਗੱਲਬਾਤ ਕਰਕੇ। ਮੈਨੂੰ ਤਾਂ ਤੁਹਾਨੂੰ ਖੁੱਲਾ ਸਮਾਂ ਜੋ ਮਿਲ ਗਿਆ ਤਾਂ ਬਿਲਕੁਲ ਇੰਟਰਵਿਊ ਜਿਹੜੀ ਪੰਜਾਬੀ ਰੇਡੀਓ USA ਨੂੰ ਮਿਲੀ ਆ, ਮੈਨੂੰ ਆਸ ਹੈ ਕਿ ਤੁਹਾਡੇ ਸਰੋਤਿਆਂ ਨੂੰ ਪਸੰਦ ਆਈ ਹੋਵੇਗੀ। ਬਹੁਤ ਵਧੀਆ ਗੱਲਾਂ ਤੁਸੀਂ, ਬਹੁਤ ਧੰਨਵਾਦ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਧੰਨਵਾਦ। ਸੋ ਸਰੋਤਿਓ ਦਰਸ਼ਕੋ, ਇਹ ਸਨ ਸਲੋ ਹਲਕੇ ਦੇ UK ਤੋਂ MP ਤਨਮਨਜੀਤ ਸਿੰਘ ਤੇ ਸੀ, ਜਿਨ੍ਹਾਂ ਦੇ ਨਾਲ ਆਪਾਂ ਲੰਮੀ ਚੌੜੀ ਗੱਲਬਾਤ ਕੀਤੀ ਹੈ। ਉਹਨਾਂ ਨੇ ਸਾਰਾ ਕੁਝ ਉੱਥੇ ਦਾ, ਇੱਥੇ ਦਾ
ਸਿੱਖਾਂ ਦੇ ਪ੍ਰਤੀਕਰਨ, ਮਾਈਨੋਰਟੀਜ਼ ਦੇ ਹਾਲਾਤ ਜੋ ਭਾਰਤ ਵਿੱਚ ਆ ਉਸ ਨੂੰ ਲੈ ਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਆ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ। ਤੁਹਾਨੂੰ ਮਨਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ।